ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤੇ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਖਬਰਾਂ ਦਾ ਸਵੇਰ ਦਾ ਬੁਲੇਟਿਨ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 24 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸੰਨੀਪੁਰੇਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਿਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 415 909 0503। ਜੇਡੀ ਟਰੱਕ ਸਟਾਪ ਨਾਈਲਜ਼ ਮਿਸ਼ੀਗਨ ਹਾਈਵੇ 31 ਦੇ ਉੱਤੇ, I-80 ਦੇ ਨਾਰਥ ਅਤੇ 94 ਦੇ ਸਾਊਥ ਦੇ ਉੱਤੇ, ਜਿੱਥੇ ਕਿ ਫੁੱਲ ਸਰਵਿਸ ਗਰਾਜ ਅਤੇ ਮੋਬਾਈਲ ਸਰਵਿਸ ਗਰਾਜ ਦੀ ਸੇਵਾ ਉਪਲਬਧ ਆ। ਨਵੇਂ ਪੁਰਾਣੇ ਟਾਇਰ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਰੈਸਟੋਰੈਂਟ, ਟਰੱਕ ਵਾਸ਼, ਲਿਕਰ ਸਟੋਰ ਦੀ ਜਿਹੜੀ ਸੇਵਾ ਉਹ ਵੀ ਉੱਥੇ ਹੈਗੀ ਹੈ। ਕਾਲ ਕਰ ਸਕਦੇ ਹੋ ਜੀ 269 479 8048 ਦੇ ਉੱਤੇ। ਸਤਪਾਲ ਸਿੰਘ ਟ੍ਰੇਸੀ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਲੱਗਦਾ ਵੀ ਰਸ਼ੀਆ ਤੇ US ਲੜਾਈ ਵੱਲ ਨੂੰ ਵੱਧਦੇ ਜਾ ਰਹੇ ਆ ਯੂਕਰੇਨ ਨੂੰ ਲੈ ਕੇ। ਅੱਜ US ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਨਾਊਂਸ ਕਰਤਾ ਵੀ ਉਹ 3000 ਤੋਂ ਲੈ ਕੇ 5000 US ਦੇ ਟਰੂਪਸ ਰੋਮਾਨੀਆ ਤੇ ਲਾਟਵੀਆ, ਲਿਥੁਆਨੀਆ, ਐਸਟੋਨੀਆ, ਜਿਹੜਾ ਉਹ ਬਾਰਡਰ ਦਾ ਪਾਰਟ ਹੈਗਾ ਨਾਟੋ ਦਾ, ਯੂਕਰੇਨ ਦੇ ਲਾਗੇ ਛਾਗੇ, ਉੱਥੇ ਉਹ ਭੇਜਣ ਜਾ ਰਹੇ ਹੈਗੇ ਆ। ਰਸ਼ੀਆ ਨੇ ਪਿਛਲੇ 1 ਸਾਲ ਦੇ ਦੌਰਾਨ ਹਜ਼ਾਰਾਂ ਦੇ ਹਿਸਾਬ ਨਾਲ ਆਪਣੇ ਟਰੂਪ ਉੱਥੇ ਇਕੱਠੇ ਕੀਤੇ ਹੋਏ ਹੈਗੇ ਆ। ਸੋ ਉਹ ਜਾਂ ਤਾਂ ਅਟੈਕ ਕਰਨਾ ਚਾਹੁੰਦੇ ਆ, ਯੂਕਰੇਨ ਨੂੰ ਕਬਜ਼ੇ ਅੰਦਰ ਲੈਣਾ ਚਾਹੁੰਦੇ ਆ, ਜਾਂ ਯੂਕਰੇਨ ਦੀ ਸਰਕਾਰ ਨੂੰ ਓਵਰਥਰੋ ਕਰਕੇ ਆਪਣੇ ਹੀ ਜਿਹੜੇ ਉਹਨਾਂ ਦੇ ਚਮਚੇ ਆ ਉਹਨਾਂ ਨੂੰ ਉੱਥੇ ਬਿਠਾਉਣਾ ਚਾਹੁੰਦੇ ਹੈਗੇ ਆ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਵੀ ਕਸੂਤੀ ਸਥਿਤੀ 'ਚ ਇਹਨੂੰ ਦੇਖ ਕੇ ਫਸਿਆ ਹੋਇਆ ਆ। ਤੇ ਅੱਜ ਜਿਹੜਾ ਬੋਰਿਸ ਜੌਨਸਨ ਆ, ਪ੍ਰਾਈਮ ਮਿਨਿਸਟਰ UK ਦੇ, ਉਹਨਾਂ ਨੇ ਵੀ ਵਾਰਨਿੰਗ ਦਿੱਤੀ ਆ ਵੀ ਜੇ ਰਸ਼ੀਆ ਨੇ ਯੂਕਰੇਨ ਦੇ ਉੱਤੇ ਅਟੈਕ ਕੀਤਾ ਤੇ ਇਹ ਬਹੁਤ ਹੀ ਤਬਾਹੀ ਵਾਲਾ ਕਦਮ ਹੋਊਗਾ, ਬਹੁਤ ਹੀ ਦੁਖਦਾਈ, ਵਾਇਲੈਂਟ ਤੇ ਬਲਡੀ ਬਿਜ਼ਨਸ ਹੋਊਗਾ। ਸੋ ਉਹਨਾਂ ਨੇ US ਨੇ ਕੱਲ੍ਹ ਆਪਣੇ ਸਾਰੇ ਹੀ ਸਟਾਫ ਯੂਕਰੇਨ ਦੇ ਐਮਬੈਸੀ ਦੇ ਵਿੱਚ ਜਿਹੜੇ ਹੈਗੇ ਉਹਨਾਂ ਨੂੰ ਕਿਹਾ ਵੀ ਤੁਸੀਂ ਵਾਪਸ ਉੱਥੋਂ ਨਿਕਲ ਆਓ। ਹੋਰ ਵੀ ਅਮਰੀਕਨਸ ਨੂੰ ਕਿਹਾ। ਅੱਜ UK ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਵੀ ਆਪਣਾ ਸਾਰਾ ਸਟਾਫ ਉੱਥੋਂ ਪੁੱਲ ਕਰ ਲਿਆ ਹੈਗਾ ਯੂਕਰੇਨ 'ਚੋਂ। ਸੋ ਹੁਣ ਜੇ ਤੁਸੀਂ ਇਹ 2 ਇੰਸੀਡੈਂਟਸ ਦੇਖੋ, ਜੇ UK ਦੀ ਸਰਕਾਰ ਤੇ USA ਦੀ ਸਰਕਾਰ ਆਪਣੇ ਐਮਬੈਸੀ ਦੇ ਸਟਾਫ ਨੂੰ ਉੱਥੋਂ ਵਾਪਸ ਬੁਲਾ ਰਹੀ ਆ, ਕੱਢ ਰਹੀ ਆ, ਸੋ ਇੱਥੋਂ ਲੱਗਦਾ ਆ ਵੀ ਲੜਾਈ ਬਹੁਤ ਲਾਗੇ ਆ। 1 ਲੱਖ ਦੇ ਕਰੀਬ ਰਸ਼ੀਆ ਦੇ ਟਰੂਪਸ ਆਲਰੇਡੀ ਕਹਿੰਦੇ ਰੈਡੀ ਟੂ ਗੋ ਹੈਗੇ ਬਾਰਡਰ ਦੇ ਉੱਤੇ। ਤੇ ਨਾਟੋ ਨੇ ਆਲਰੇਡੀ ਵਾਰਨਿੰਗ ਦਿੱਤੀ ਆ ਵੀ ਇਹ ਇੱਕ ਨਵਾਂ ਕਨਫਲਿਕਟ ਹੋਊਗਾ ਯੂਰਪ ਦੇ ਵਿੱਚ। ਤੇ ਦੂਸਰੇ ਪਾਸੇ ਇਹਨੂੰ ਦੇਖਦੇ ਹੋਏ ਸਟਾਕ ਮਾਰਕੀਟ ਤੇ ਵੀ ਬਹੁਤ ਬੁਰਾ ਅਸਰ ਪੈ ਸਕਦਾ ਹੈ, ਕਿਉਂਕਿ ਲੜਾਈ ਦੇ ਅਸਾਰ ਵੱਧਦੇ ਜਾ ਰਹੇ ਆ ਤੇ ਅੱਜ ਸਟਾਕ ਮਾਰਕੀਟ ਵੀ ਕਾਫੀ ਡਾਊਨ ਹੈਗੀ ਆ। ਬਿਲਕੁਲ। ਉੱਧਰ ਨਾਟੋ ਨੇ ਜਿਹੜੀਆਂ ਆ ਵਾਧੂ ਜਹਾਜ਼, ਜੰਗੀ ਜਹਾਜ਼, ਬੇੜੇ ਜਿਹੜੇ ਆ ਉਹ ਈਸਟਰਨ ਯੂਰਪ ਵੱਲ ਨੂੰ ਰਵਾਨਾ
ਕਰ ਦਿੱਤੇ ਨੇ। ਸੋ ਕਹਿੰਦੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ, ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਯੂਐਸ ਫੋਰਸਿਸ ਆ, ਉਹ ਵੀ ਨਾਟੋ ਦੀ ਮਦਦ ਦੇ ਲਈ ਉੱਥੇ ਰੀਇਨਫੋਰਸਮੈਂਟ ਦੇ ਲਈ ਉੱਥੇ ਪਹੁੰਚ ਸਕਦੀਆਂ ਆ। ਪੁਤਿਨ ਬੜੇ ਚਿਰ ਤੋਂ ਇਹ ਕਹਿ ਰਿਹਾ ਵੀ ਯੂਕਰੇਨ ਨੂੰ ਨਾਟੋ ਦਾ ਹਿੱਸਾ ਜਿਹੜਾ ਉਹ ਨਾ ਬਣਾਇਆ ਜਾਵੇ, ਪਰ ਨਾਟੋ ਤੇ ਅਮਰੀਕਾ ਨੇ ਯੂਕਰੇਨ ਦੇ ਨਾਲ ਉਹ ਐਲਾਈਜ਼ ਹੈਗੇ ਨੇ, ਉਸ ਦੇ ਸਾਥੀ ਨੇ, ਤੇ ਉਹਨਾਂ ਨੇ ਬਾਰ-ਬਾਰ ਇਸ ਚੀਜ਼ ਨੂੰ ਜਿਹੜੇ ਆ ਪੱਕੇ ਤੌਰ ਦੇ ਉੱਤੇ ਆਖਿਆ ਆ ਵੀ ਅਸੀਂ ਤੁਹਾਡੀ ਜਿਹੜੀ ਆ ਉਹ ਮਦਦ ਕਰਾਂਗੇ। ਤੇ ਉਹਨਾਂ ਨੇ ਰੂਸ ਨੂੰ ਵੀ ਬਹੁਤ ਵਾਰੀ ਜਿਹੜੀਆਂ ਆ ਉਹ ਧਮਕੀਆਂ ਦਿੱਤੀਆਂ, ਚੇਤਾਵਨੀਆਂ ਦਿੱਤੀਆਂ ਕਹਿ ਲਓ, ਵੀ ਜੇ ਤੁਸੀਂ ਏਦਾਂ ਦਾ ਕੋਈ ਵੀ ਕੰਮ ਕੀਤਾ, ਮਿਲਟਰੀ ਕਾਰਵਾਈ ਜਿਹੜੀ ਕੀਤੀ, ਤਾਂ ਅਸੀਂ ਵੀ ਜਿਹੜਾ ਆ ਉਹ ਪੂਰੀ ਮਦਦ ਇਸ ਦੇ ਵਿੱਚ ਕਰਾਂਗੇ। ਜਿੱਦਾਂ ਤੁਸੀਂ ਆਲਰੇਡੀ ਜ਼ਿਕਰ ਕਰ ਹੀ ਦਿੱਤਾ ਆ, ਸੈਂਕੜੇ ਹੀ ਜਿਹੜੇ ਡਿਪਲੋਮੈਟਸ ਹੈਗੇ ਆ ਤੇ ਉਹਨਾਂ ਦੇ ਪਰਿਵਾਰ ਆ, ਉਹਨਾਂ ਨੂੰ ਯੂਕਰੇਨ ਦੇ ਵਿੱਚੋਂ ਵਾਪਸ ਜਿਹੜਾ ਆ ਅਮਰੀਕਾ ਨੇ ਜਿਹੜਾ ਉਹ ਸੱਦ ਲਿਆ ਹੈਗਾ ਆ। ਇਹ ਜਿਹੜਾ ਇਸ ਪਾਸੇ ਵੱਲ ਨੂੰ ਇਸ਼ਾਰਾ ਜਿਹੜਾ ਉਹ ਵੱਧ ਰਿਹਾ ਹੈਗਾ। ਅਜੇ ਹਰਜੋਤ ਸਿੰਘ ਜੀ, ਪਿਛਲੇ ਹਫ਼ਤੇ ਅਮਰੀਕੀ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਤੇ ਜਿਹੜਾ ਰੂਸੀ ਜਿਹੜਾ ਫੋਰਨ ਮਿਨਿਸਟਰਸ ਲਾਵਰੋਵ, ਉਹਨਾਂ ਦੀ ਜਿਹੜੀ ਜਨੇਵਾ ਦੇ ਵਿੱਚ ਮੁਲਾਕਾਤ ਜਿਹੜੀ ਉਹ ਹੋਈ ਸੀ, ਗੱਲਾਂ ਬਾਤਾਂ ਜਿਹੜੀ ਉਹ ਕਰ ਰਹੇ ਸੀ। ਸਟੇਟ ਡਿਪਾਰਟਮੈਂਟ ਦਾ ਕਹਿਣਾ ਸੀਗਾ ਵੀ ਅਸੀਂ ਜਿਹੜੀ ਕੂਟਨੀਤੀ ਦਾ ਜਾਂ ਗੱਲਬਾਤ ਦਾ ਰਾਹ ਆ ਉਸ ਨੂੰ ਬੰਦ ਨਹੀਂ ਕਰਨਾ ਚਾਹੁੰਦੇ। ਅਸੀਂ ਮੌਕਾ ਰੂਸ ਨੂੰ ਆਪਣੇ ਫੌਜੀ ਵਾਪਸ ਕਰਨ ਦਾ ਇੱਕ ਵਾਰੀ ਜਿਹੜਾ ਉਹ ਜ਼ਰੂਰ ਦੇਣਾ ਚਾਹੁੰਦੇ ਹੈਗੇ ਆ। ਸੋ ਇਹ ਲੱਗਦਾ ਏਦਾਂ ਆ ਵੀ ਬਾਰ-ਬਾਰ ਜਿਹੜਾ ਇਸ ਪਾਸੇ ਵੱਲ ਨੂੰ ਗੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਰੂਸ ਦੇ ਵਿੱਚ ਆਲਰੇਡੀ ਵੈਸਟ ਦੀ ਇਨਫਲੂਐਂਸ ਉਹਨਾਂ ਦੇ ਅੰਦਰੂਨੀ ਮਾਮਲਿਆਂ ਨੂੰ ਲੈ ਕੇ ਜਿਹੜੀ ਆ ਉਸ ਦੇ ਬਾਰੇ ਪ੍ਰਚਾਰ ਪ੍ਰੋਪੇਗੈਂਡਾ ਜਿਹੜਾ ਉਹ ਕੀਤਾ ਜਾ ਰਿਹਾ ਆ, ਤਾਂ ਜੋ ਉੱਥੇ ਜੇ ਇੱਦਾਂ ਦੀ ਕੋਈ ਜੰਗ ਜਾਂ ਕੋਈ ਮਿਲਟਰੀ ਇਨਫਰੈਕਸ਼ਨ ਹੁੰਦੀ ਆ, ਵੀ ਰੂਸੀ ਲੋਕਾਂ ਦਾ ਸਾਥ ਜਿਹੜਾ ਆ ਉਹਨਾਂ ਨੂੰ ਮਿਲ ਸਕੇ। ਸੋ 2014 ਦੇ ਵਿੱਚ ਰੂਸ ਨੇ ਯੂਕਰੇਨ ਦਾ ਕ੍ਰੀਮੀਆ ਦਾ ਜਿਹੜਾ ਹਿੱਸਾ ਆ ਉਸ ਨੂੰ ਅਨੈਕਸ ਜਿਹੜਾ ਆ ਉਹ ਕਰਾ ਲਿਆ ਸੀਗਾ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਕੌਨਫਲਿਕਟ ਹੋਇਆ ਸੀ, ਉਹਦੇ ਕਰਕੇ 13,000 ਤੋਂ ਵੱਧ ਲੋਕ ਜਿਹੜੇ ਆ ਉੱਥੇ ਮਰ ਚੁੱਕੇ ਹੈਗੇ ਨੇ। ਸੋ ਯੂਕਰੇਨ ਦੇ ਵਿੱਚ ਨਵਾਂ ਜਿਹੜਾ ਪ੍ਰੈਜ਼ੀਡੈਂਟ ਆ ਕੁਛ ਵਰੇ ਪਹਿਲਾਂ ਹੀ ਜਿਹੜਾ ਆ ਉੱਥੇ ਬਣਿਆ ਸੀਗਾ। ਸੋ ਉਹਨਾਂ ਦੇ ਵੀ ਜਿਹੜੇ ਫੋਰਨ ਮਿਨਿਸਟਰ ਆ, ਉਹਨਾਂ ਦੀ ਫੌਜ ਵਾਲੇ ਆ, ਉਹ ਸਾਰੇ ਜਣੇ ਕਹਿ ਰਹੇ ਆ ਵੀ ਇਹ ਅਖੀਰਲੇ ਜਿਹੜੇ ਡ੍ਰੌਪ ਆਫ ਬਲੱਡ ਤੱਕ ਜਿਹੜਾ ਉਹ ਲੜਾਂਗੇ। ਦੇਖੋ ਬਣਦਾ ਕੀ ਆ। ਹਾਲਾਤ ਜਿਹੜੇ ਆ ਉਹ ਕਾਫੀ ਉੱਥੇ ਸੰਵੇਦਨਸ਼ੀਲ ਜਿਹੜੇ ਆ ਲਗਾਤਾਰ ਬਣਦੇ ਜਾ ਰਹੇ ਆ। ਕਿਸੇ ਵੀ ਟਾਈਮ ਜਿਹੜਾ ਆ ਮਿਲਟਰੀ ਐਕਸ਼ਨ ਹੋਣ ਦੇ ਆਸਾਰ ਜਿਹੜੇ ਆ ਉਹ ਬਣੇ ਆ। ਨਾ ਹੋਵੇ ਤਾਂ ਚੰਗੀ ਗੱਲ ਆ, ਕਿਉਂਕਿ ਇਵੈਂਚੁਅਲੀ ਮਰਨਾ ਜਿਹੜਾ ਹਰਜੋਤ ਸਿੰਘ ਜੀ ਆਮ ਲੋਕਾਂ ਨੇ ਇਸ ਦੇ ਵਿੱਚ ਹੁੰਦਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਅੱਜ ਸਵੇਰੇ ਕੈਲੀਫੋਰਨੀਆ ਦੀ ਅਸੈਂਬਲੀ 'ਚ ਇੱਕ ਨਵਾਂ ਬਿੱਲ ਪੇਸ਼ ਹੋਣ ਜਾ ਰਿਹਾ, ਜਿਹਦੇ ਮੁਤਾਬਕ ਸਾਰੇ ਹੀ ਬੱਚੇ ਸਕੂਲ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਵੈਕਸੀਨੇਟਡ ਹੋਣਾ ਜ਼ਰੂਰੀ ਹੋਊਗਾ ਕੋਵਿਡ-19 ਦੇ ਅਗੇਂਸਟ। ਕੈਲੀਫੋਰਨੀਆ ਦੇ ਲਾਅ ਮੇਕਰ ਸੈਨੇਟਰ ਰਿਚਰਡ ਪੈਨ, ਜਿਹੜੇ ਡੈਮੋਕ੍ਰੇਟ ਸੈਕਰਾਮੈਂਟੋ ਤੋਂ ਆ, ਉਹ ਅੱਜ ਸਵੇਰੇ ਅਨਾਉਂਸ ਕਰਨ ਜਾ ਰਹੇ ਆ ਵੀ ਹਰ ਇੱਕ ਬੱਚੇ ਨੂੰ, ਜਿਹੜੇ ਕਿ ਕੇ ਤੋਂ ਲੈ ਕੇ 12 ਸਕੂਲ ਦੇ ਹੈਗੇ ਆ, ਉਹਨਾਂ ਨੂੰ ਵੈਕਸੀਨ ਲਵਾਉਣਾ ਪਊਗਾ। ਇਹ ਪਹਿਲਾ ਇੱਕ ਬਿੱਲ ਸੀਗਾ ਜਿਹੜਾ ਕਿ ਓਵਰਰਾਈਡ ਕਰੂਗਾ ਗਵਰਨਰ ਗੈਬਨ ਨਿਊਸਮ ਦਾ, ਕਿਉਂਕਿ ਉਹਦੇ ਵਿੱਚ ਕਹਿੰਦੇ ਕੁਛ ਲੂਪ ਹੋਲਸ ਹੈਗੇ ਆ ਜਿਹਦੇ ਕਰਕੇ ਬੱਚੇ ਟੀਕੇ ਨਹੀਂ ਲਵਾ ਰਹੇ। ਇੱਕ ਪਹਿਲਾ ਬਿੱਲ ਸੈਨੇਟਰ ਸਕਾਟ ਵੀਨਰ ਡੈਮੋਕ੍ਰੇਟ ਸੈਨ ਫਰਾਂਸਿਸਕੋ ਤੋਂ ਆ, ਉਹਨਾਂ ਵੱਲੋਂ ਇੰਟਰੋਡਿਊਸ ਕੀਤਾ ਗਿਆ ਸੀ, ਸੈਨੇਟ ਬਿੱਲ 866, ਜਿਹਦੇ ਮੁਤਾਬਕ ਬੱਚਿਆਂ ਨੂੰ 12 ਗ੍ਰੇਡ ਤੱਕ ਜਿੰਨੇ ਵੀ ਬੱਚੇ ਹੈਗੇ ਆ, ਉਹ ਪੇਰੈਂਟਸ ਦੀ ਪਰਮਿਸ਼ਨ ਤੋਂ ਬਿਨਾਂ ਵੈਕਸੀਨ ਉਹਨਾਂ ਦੇ ਲੱਗ ਸਕਦਾ ਆ। ਸੋ ਇਹ ਉਸ ਨੂੰ ਵੀ ਓਵਰਰਾਈਡ ਕੀਤਾ ਹੈਗਾ। ਸੋ ਕਾਫੀ ਸਟ੍ਰਿਕਟ ਰੈਗੂਲੇਸ਼ਨ ਬਣ ਜਾ ਰਿਹਾ ਆ ਇਸ ਨਵੇਂ ਸਟੇਟ ਸੈਨੇਟਰ ਰਿਚਰਡ ਪੈਨ ਵੱਲੋਂ, ਤਾਂ ਕਿ ਕਹਿੰਦੇ ਪਈ ਅਸੀਂ ਨਹੀਂ ਚਾਹੁੰਦੇ ਸਕੂਲ ਬੰਦ ਹੋਣ। ਅਗਰ ਸਾਰੇ ਹੀ ਬੱਚੇ ਵੈਕਸੀਨੇਟਡ ਹੋਊਗੇ ਤੇ ਉਹਦੇ ਨਾਲ ਫਿਰ ਸੇਫ ਰਹੂਗੇ। ਜੀ, ਇਹ ਕੋਈ ਹਰਜੋਤ ਸਿੰਘ ਜੀ ਨਿਵੇਕਲੀ ਗੱਲ ਨਹੀਂ ਆ ਵੀ ਜਿਹੜੀਆਂ ਵੈਕਸੀਨਸ ਦਾ ਹੋਣਾ ਜਿਹੜਾ ਉਹ ਲਾਜ਼ਮੀ ਜਿਹੜਾ ਉਹ ਹੋਵੇ। ਇਸ ਤੋਂ ਪਹਿਲਾਂ ਵੀ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਵੈਕਸੀਨਸ ਆ, ਜਿਨ੍ਹਾਂ ਨੇ ਵੀ ਨਿਆਣੇ ਪੜ੍ਹਦੇ ਨੇ ਪਬਲਿਕ ਸਕੂਲਾਂ ਦੇ ਵਿੱਚ, ਉਹਨਾਂ ਨੂੰ ਪਤਾ ਹੈ ਵੀ ਬਹੁਤ ਸਾਰੀਆਂ ਜਿਹੜੀਆਂ ਵੈਕਸੀਨਸ ਆ ਉਹ ਲਾਜ਼ਮੀ ਹੁੰਦੀਆਂ ਆ ਜੇ ਤੁਹਾਡੇ ਬੱਚੇ ਨੇ ਉਸ ਪਬਲਿਕ ਸਕੂਲ ਦੇ ਵਿੱਚ ਐਡਮਿਸ਼ਨ ਲੈਣੀ ਆ, ਉਸ ਦੇ ਵਿੱਚ ਪੜ੍ਹਨਾ ਆ, ਅਨਲੈਸ ਕੋਈ ਤੁਹਾਡਾ ਮੈਡੀਕਲ ਰੀਜ਼ਨ ਜਿਹੜਾ ਉਹ ਹੋਵੇ। ਸੋ ਇਸੇ ਦੀ ਤਰਜ਼ ਦੇ ਵਿੱਚ ਉਹਨਾਂ ਵੈਕਸੀਨਸ ਦੇ ਵਿੱਚ ਇਸ ਨੂੰ ਵੀ ਹੁਣ ਕੋਵਿਡ-19 ਦੀ ਵੈਕਸੀਨ ਨੂੰ ਵੀ ਜੋੜਨ ਦੀ ਜਿਹੜੀ ਇਸ ਬਿੱਲ ਦੇ ਜ਼ਰੀਏ ਕੋਸ਼ਿਸ਼ ਕੀਤੀ
ਜਾ ਰਹੀ ਹੈਗੀ ਆ। ਆਪਾਂ ਦੇਖਦੇ ਹਾਂ ਵੀ ਕਾਫੀ ਹੱਦ ਤੱਕ ਲੋਕਾਂ ਨੇ ਵੈਕਸੀਨੇਸ਼ਨ ਕਰਵਾਈ ਵੀ ਹੈਗੀ ਆ, ਪਰ ਫਿਰ ਵੀ ਕੁਛ ਕੁ % ਲੋਕ ਅਜੇ ਵੀ ਹੈਗੇ ਨੇ ਜਿਹੜੇ ਕਹਿੰਦੇ ਆ ਵੀ ਅਸੀਂ ਵੈਕਸੀਨੇਸ਼ਨ ਜਿਹੜੀ ਉਹ ਨਹੀਂ ਕਰਵਾਉਣਾ ਚਾਹੁੰਦੇ। ਵੱਖ-ਵੱਖ ਜਿਹੜੀਆਂ ਉਹ ਆਪਣੇ ਪੱਧਰ ਦੇ ਉੱਤੇ ਕੌਨਸਪੀਰੇਸੀ ਥਿਊਰੀਜ਼ ਉਸ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਉਹ ਪੇਸ਼ ਕਰਦੇ ਹੁੰਦੇ ਨੇ। ਜੀ। ਤੇ ਤੁਸੀਂ ਹਰਜੋਤ ਸਿੰਘ ਜੀ ਸਟਾਕਸ ਦੀ ਜਿਹੜੀ ਉਹ ਗੱਲ ਕੀਤੀ ਸੀਗੀ ਤੇ ਉਹਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ 2022 ਦਾ ਇਹ ਜਿਹੜਾ ਸ਼ੁਰੂਆਤੀ ਮਹੀਨਾ ਆ ਉਹ ਬਹੁਤ ਹੀ ਭੈੜਾ ਇਸ ਟਾਈਮ ਚੱਲ ਰਿਹਾ ਹੈਗਾ ਆ। S&P ਦੇ ਕਹਿੰਦੇ ਕੁਝ ਸਟਾਕ ਇੰਨੇ ਕੁ ਬੈਡ ਚੱਲ ਰਹੇ ਆ ਵੀ ਉਹ 42% ਇਸ ਸਾਲ ਦੇ ਵਿੱਚ ਆਲਰੇਡੀ ਕਈ ਡਿੱਗ ਚੁੱਕੇ ਨੇ। ਅੱਜ 3% ਤੋਂ ਵੱਧ ਜਿਹੜਾ ਡਾਓ ਜੋਨ ਆ ਉਹ ਆਲਰੇਡੀ ਡਿੱਗ ਚੁੱਕਾ ਹੈ 1000 ਪੁਆਇੰਟ ਤੋਂ ਥੱਲੇ। ਜਦੋਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਵੀ ਉਹ ਚੱਲ ਰਿਹਾ ਆ। ਨੈਸਡੈਕ ਦੇ ਵਿੱਚ ਤਾਂ 4.5% ਤਕਰੀਬਨ ਜਿਹੜੀ ਉਹ ਗਿਰਾਵਟ ਆਈ ਹੈਗੀ ਆ। ਸੋ ਰਾਈਟ ਨਾਲ ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ 3.5% S&P ਦੇ ਵਿੱਚ। ਸੋ ਪਿਛਲੇ ਵੀਕ ਦੇ ਵਿੱਚ ਵੀ ਇਹ ਬਲੱਡ ਬਾਥ ਜਿਹੜਾ ਉਹ ਜਾਰੀ ਸੀਗਾ। ਬਹੁਤ ਸਾਰੇ ਜਿਹੜੇ ਅਰਥ ਸ਼ਾਸਤਰੀ ਜਾਂ ਸਟਾਕ ਦੇ ਜਿਹੜੇ ਮਾਹਰ ਆ ਉਹ ਇਸ ਨੂੰ ਕਰੈਕਸ਼ਨ ਜਿਹੜੀ ਉਹ ਕਹਿ ਰਹੇ ਆ, ਪਰ ਇਹ ਕਰੈਕਸ਼ਨ ਹੁੰਦਿਆਂ ਨੂੰ ਵੀ ਵਾਹਵਾ ਸਮਾਂ ਜਿਹੜਾ ਉਹ ਚੱਲ ਰਿਹਾ ਸੀਗਾ, ਹੋ ਰਿਹਾ ਹੈਗਾ। ਇਹੀ ਚੀਜ਼ ਬਾਰ-ਬਾਰ ਜਿਹੜਾ ਵੀ ਸਟਾਕਸ ਦੇ ਵਿੱਚ ਇਨਵੈਸਟ ਕਰਦੇ ਆ ਉਸ ਤੋਂ ਪਹਿਲਾਂ ਸਾਰਿਆਂ ਨੂੰ ਇਹੀ ਆਖਿਆ ਜਾਂਦਾ ਹੈ, ਦੱਸਿਆ ਜਾਂਦਾ ਹੈ ਵੀ ਭਾਈ ਜਿੰਨੀ ਚਿਰ ਤੱਕ ਤਾਂ ਚੱਲਦੇ ਜਾਂਦੇ ਆ ਉਦੋਂ ਤੱਕ ਤਾਂ ਸਭ ਕੁਝ ਠੀਕ ਲੱਗਦਾ ਆ, ਪਰ ਜਦੋਂ ਡਿੱਗਣ ਦੀ ਗੱਲ ਆਉਂਦੀ ਆ ਉਦੋਂ ਫਿਰ ਪਤਾ ਨਹੀਂ ਲੱਗਦਾ ਵੀ ਬਣ ਕੀ ਜਾਂਦਾ ਹੈਗਾ ਆ, ਵੀ ਉਦੋਂ ਹੋ ਕੀ ਰਿਹਾ ਹੈਗਾ ਆ। ਸੋ ਭਾਈ ਹੁਣ ਧਿਆਨ ਜਿਹੜਾ ਸਾਰਿਆਂ ਨੂੰ ਦੇਖਣਾ ਪਊਗਾ। 7ਵਾਂ ਦਿਨ ਹੋ ਗਿਆ ਲਗਾਤਾਰ ਜਿਹੜੇ ਸਟਾਕ ਮਾਰਕੀਟ ਆ ਉਹ ਰੈੱਡ ਦੇ ਵਿੱਚ ਜਾ ਰਹੇ ਆ, ਲਗਾਤਾਰ ਥੱਲੇ ਵੱਲ ਨੂੰ ਆ ਰਹੇ ਆ। ਇਹ ਮਾਰਚ 2020 ਤੋਂ ਬਾਅਦ ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਗਿਰਾਵਟ ਆਈ ਹੈ ਤਕਰੀਬਨ 2 ਸਾਲ ਇਸ ਨੂੰ ਹੋ ਚੁੱਕੇ ਆ। ਅਗਲੀ ਖਬਰ ਵੱਲ ਚਲੀਏ। ਬਿਟਕੋਇਨ ਬਲੱਡ ਬਾਥ ਦੇ ਵਿੱਚ ਚੱਲ ਰਿਹਾ। $130 ਬਿਲੀਅਨ ਪਿਛਲੇ 24 ਘੰਟਿਆਂ 'ਚ ਕ੍ਰਿਪਟੋ ਮਾਰਕੀਟ ਦੇ ਵਿੱਚੋਂ ਵਾਈਪ ਆਊਟ ਹੋ ਗਿਆ ਆ। ਕਹਿੰਦੇ ਪਈ ਪਿਛਲੇ ਕਈ ਮਹੀਨਿਆਂ ਤੋਂ ਇਹ ਡਾਊਨ ਚਲਾ ਗਿਆ ਆ। ਬਿਟਕੋਇਨ ਆਲਮੋਸਟ 50% ਡਾਊਨ ਹੈਗਾ ਜਦੋਂ ਤੋਂ ਉਹ ਆਲ ਟਾਈਮ ਹਾਈ ਸੀਗਾ। ਸੋ ਇਹ ਹੁਣ ਜਿਹੜੀਆਂ ਮਾਰਕੀਟ ਤੁਸੀਂ ਦੱਸ ਚੁੱਕੇ ਆ, US ਦੇ ਫੈਡਰਲ ਰਿਜ਼ਰਵ ਤੇ ਇੰਟਰਸਟ ਰੇਟ ਵੱਧ ਰਹੇ ਆ। ਮੋਨੀਟਰੀ ਜਿਹੜੀਆਂ ਪਾਲਿਸੀਜ਼ ਆ ਉਹ ਕਾਫੀ ਕੱਸੀਆਂ ਜਾ ਰਹੀਆਂ ਹੈਗੀਆਂ। ਕ੍ਰਿਪਟੋ ਕਰੰਸੀ ਦੀ ਮਾਰਕੀਟ $130 ਬਿਲੀਅਨ ਵਾਈਪ ਆਊਟ ਹੋਇਆ 24 ਘੰਟਿਆਂ। ਸੋ ਇਹ ਬਹੁਤ ਵੱਡਾ ਨੰਬਰ ਆ। ਬਿਟਕੋਇਨ 4% ਡਾਊਨ ਆ 33,755 ਤੇ। ਕੁਆਇਨ ਮੈਟ੍ਰਿਕਸ ਤੇ ਐਥਰ 7% ਡਾਊਨ ਹੋਇਆ 2239 ਦੇ ਉੱਤੇ। ਸੋ ਜਿਹੜੇ ਲੋਕਾਂ ਨੇ ਹੁਣ ਬਿਟਕੋਇਨ ਪਿਛਲੇ ਕੁਝ ਮਹੀਨਿਆਂ 'ਚ ਖਰੀਦਿਆ ਉਹ ਪੂਰੀ ਤਰ੍ਹਾਂ ਰਗੜੇ ਗਏ ਆ। ਜਿਨ੍ਹਾਂ ਨੇ ਲੰਮਾ ਟਾਈਮ ਪਹਿਲਾਂ ਖਰੀਦਿਆ ਉਹ ਠੀਕ ਰਹੇ ਹੋਊਗੇ। ਜੀ ਬਿਲਕੁਲ। ਬਾਕੀ ਦੇਖੋ ਇਸ ਦੇ ਵਿੱਚ ਬਣਦਾ ਕੀ ਹੈਗਾ ਆ। ਸੋ ਕਾਫੀ ਜਿਹੜੀਆਂ ਵੱਡੀਆਂ ਚੁਣੌਤੀਆਂ ਕਹਿ ਲਓ ਵੀ ਆਰਥਿਕ ਤੌਰ ਦੇ ਉੱਤੇ ਜਿਹੜੇ ਖਾਸ ਕਰਕੇ ਇਨਵੈਸਟਰਸ ਦੇ ਲਈ ਇਸ ਟਾਈਮ ਸਾਹਮਣੇ ਨਜ਼ਰ ਆ ਰਹੀਆਂ ਆ। ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਹਰਜੋਤ ਸਿੰਘ ਜੀ ਜਿੱਦਾਂ ਆਪਾਂ ਯੂਕਰੇਨ ਦੀ ਗੱਲ ਕੀਤੀ ਸੀ, ਤਾਈਵਾਨ ਤੇ ਚੀਨ ਦੇ ਦਰਮਿਆਨ ਵੀ ਜਿਹੜੇ ਉਹਨਾਂ ਦੇ ਵੀ ਸਿੰਗ ਜਿਹੜੇ ਉਹ ਫਸੇ ਹੀ ਰਹਿੰਦੇ ਆ। ਚੀਨ ਉਸ ਨੂੰ ਅਲੱਗ ਤੌਰ ਦੇ ਉੱਤੇ ਮੁਲਕ ਉਹ ਨਹੀਂ ਮੰਨਦਾ ਹੈਗਾ। ਹੁਣ ਤਾਈਵਾਨ ਨੇ ਦਾਅਵਾ ਕੀਤਾ ਆ ਵੀ ਚੀਨੀ 39 ਜਿਹੜੇ ਵਾਰਪਲੇਨਸ ਆ ਤੇ ਉਹ ਉਹਨਾਂ ਨੇ ਡਿਟੈਕਟ ਕੀਤੇ ਨੇ ਉਹਨਾਂ ਦੀ ਜਿਹੜੀ ਹਵਾਈ ਸੀਮਾ ਦੇ ਅੰਦਰ। ਸੋ ਕਹਿੰਦੇ ਵੀ ਉਹ ਡਿਟੈਕਟ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਜੈਟਸ ਆ ਉਹਨਾਂ ਨੂੰ ਸਕ੍ਰੈਂਬਲ ਕੀਤਾ। ਉਸ ਦੇ ਜਵਾਬ ਦੇ ਲਈ ਜਿਹੜੇ ਆ ਉਹਨਾਂ ਦੀ ਉਡਾਨ ਭਰੀ ਤੇ ਨਾਲ ਦੇ ਨਾਲ ਹੀ ਜਿਹੜਾ ਮਿਜ਼ਾਈਲ ਡਿਫੈਂਸ ਸਿਸਟਮ ਸੀਗਾ ਉਹਨਾਂ ਨੂੰ ਉਹਨਾਂ ਨੇ ਤੁਰੰਤ ਐਕਟੀਵੇਟ ਕਰ ਦਿੱਤਾ ਹੈਗਾ ਆ। ਸੋ ਜਿਹੜੇ ਕਹਿੰਦੇ ਵੀ ਸਾਊਥ ਵੈਸਟਰਨ ਏਅਰ ਡਿਫੈਂਸ ਆਇਡੈਂਟੀਫਿਕੇਸ਼ਨ ਜ਼ੋਨ ਉੱਥੇ ਜਿਹੜੀ ਉਹ ਹੈਗੀ ਇੱਕ ਆਈਲੈਂਡ ਹੈਗਾ ਆ। ਉਸ ਦੇ ਵਿੱਚ ਕਹਿੰਦੇ ਆ 39 ਜਿਹੜੇ ਚੀਨੀ ਵਾਰਪਲੇਨਸ ਆ ਹਵਾਈ ਜਹਾਜ਼ ਨੇ ਉਹਨਾਂ ਨੂੰ ਡਿਟੈਕਟ ਕੀਤਾ ਗਿਆ ਸੀਗਾ। ਸੋ ਉੱਥੇ ਵੀ ਰਾਈਟ ਨਾਓ ਜਿਹੜਾ ਹਰਜੋਤ ਸਿੰਘ ਜੀ ਕਾਫੀ ਮਸਲਾ ਜਿਹੜਾ ਗੰਭੀਰ ਬਣਦਾ ਜਾ ਰਿਹਾ ਹੈ। ਮੈਨੂੰ ਤਾਂ ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਵੀ ਕਿਤੇ ਰੂਸ ਤੇ ਚੀਨ ਨੇ ਆਪਸ ਦੇ ਵਿੱਚ ਸਮਝੌਤਾ ਕਰਕੇ ਕਹਿੰਦੇ ਵੀ ਆਪਾਂ ਇੱਧਰੋਂ ਅਸੀਂ ਤਾਈਵਾਨ ਦੇ ਉੱਤੇ ਚੜ੍ਹਾਈ ਕਰਦੇ ਹਾਂ, ਤੁਸੀਂ ਉੱਧਰੋਂ ਯੂਕਰੇਨ ਤੇ ਕਰੋ ਤੇ ਦੁਨੀਆ ਦਾ ਜਿਹੜਾ ਸਾਰਾ ਰੌਲਾ ਰੱਪਾ ਆ ਤੇ ਸਾਰਾ ਜਿਹੜਾ ਜ਼ੋਰ ਆ ਉਹ ਉਸ ਚੀਜ਼ ਦੇ ਉੱਤੇ ਲਵਾਓ। ਕਿਉਂਕਿ ਚੀਨ ਦਾ ਆਪਣੇ ਤੌਰ ਦੇ ਉੱਤੇ ਆਰਥਿਕ ਤੌਰ ਦੇ ਉੱਤੇ ਹਾਲ ਵੀ ਜਿਹੜਾ ਹੈ ਉਹ ਕਾਫੀ ਮੰਦਾ ਹੁੰਦਾ ਜਾ ਰਿਹਾ। ਮੈਨੂਫੈਕਚਰਿੰਗ ਬਹੁਤ ਜ਼ਿਆਦਾ ਉੱਥੋਂ ਉੱਠ ਕੇ ਹੋਰ ਮੁਲਕਾਂ ਦੇ ਵਿੱਚ ਕੰਪਨੀਆਂ ਜਿਹੜੀਆਂ ਉੱਥੋਂ ਲੈ ਕੇ ਜਾ ਚੁੱਕੀਆਂ ਨੇ। ਜੀ।
ਅਗਲੀ ਖਬਰ WHO ਦੇ ਸੰਬੰਧ ਵਿੱਚ ਆ। WHO ਦੇ ਹੈੱਡ ਟੈਡਰੋਸ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਇਹ ਸਮਝੋ ਨਾ ਵੀ ਇਹ ਜਿਹੜੀ ਪੈਂਡੇਮਿਕ ਆ ਇਹ ਹੁਣ ਐਂਡ ਗੇਮ ਹੈਗੀ ਆ। ਹਜੇ ਤੱਕ ਕੋਈ ਵੀ ਇੱਦਾਂ ਦੇ ਇੰਡੀਕੇਟਰਸ ਨਹੀਂ ਆ ਰਹੇ ਵੀ ਕਰੋਨਾ ਵਾਇਰਸ ਖਤਮ ਹੋ ਜਾਊਗੀ। WHO ਦੇ ਹੈੱਡ ਟੈਡਰਸ ਇਹ ਦੂਸਰੀ ਵਾਰੀ ਆਪਣੀ ਪੋਜੀਸ਼ਨ ਨੂੰ ਵੀ ਦੇਖ ਰਹੇ ਹੈਗੇ ਆ। ਕਹਿੰਦੇ ਓਮੀਕਰੋਨ ਨੇ 350 ਮਿਲੀਅਨ ਕੇਸ ਆਲ ਓਵਰ ਦ ਵਰਲਡ ਉਹਦੇ ਨਾਲ ਹੋਏ ਆ। 350 ਮਿਲੀਅਨ ਇਹ ਬਹੁਤ ਵੱਡਾ ਇੱਕ ਨੰਬਰ ਹੈਗਾ। ਸੋ ਦੁਨੀਆ ਦੇ ਵਿੱਚ ਕਈ ਮੁਲਕ ਸਪੋਰਟ ਕਰ ਰਹੇ ਹੈਗੇ ਆ ਫਾਈਨੈਂਸ਼ੀਅਲੀ ਜਿਹੜੇ ਗਰੀਬ ਮੁਲਕਾਂ ਨੂੰ। ਇਹਦੇ ਵਿੱਚੋਂ ਸਭ ਤੋਂ ਵੱਧ ਜਰਮਨ ਤੋਂ ਆ। ਜਰਮਨ ਨੇ ਫਾਈਨੈਂਸ਼ੀਅਲੀ ਕਹਿੰਦੇ ਪਈ ਦਵਾਈਆਂ ਨੂੰ ਲੈ ਕੇ, ਵੈਕਸੀਨ ਨੂੰ ਲੈ ਕੇ ਬਹੁਤ ਸਾਰੇ ਹੋਰ ਜਿਹੜੇ ਗਰੀਬ ਮੁਲਕ ਆ ਉਹਨਾਂ ਦੀ ਸਪੋਰਟ ਕੀਤੀ ਹੈਗੀ ਆ। ਅਤੇ UN ਦੇ ਹੈੱਡ ਨੇ ਇਹ ਵੀ ਮੰਨਿਆ ਆ, ਸਾਰਿਆਂ ਨੂੰ ਬੇਨਤੀ ਕੀਤੀ ਆ ਵੀ WHO ਦੇ ਹੈੱਡ ਨੇ ਵੀ ਜਿੰਨੇ ਵੀ ਮੁਲਕ ਫਾਈਨੈਂਸ਼ੀਅਲੀ ਗੁੱਡ ਹੈਗੇ ਉਹਨਾਂ ਨੂੰ ਜਿਹੜੇ ਗਰੀਬ ਮੁਲਕ ਆ ਉੱਥੇ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ, ਹੈਲਪ ਕਰਨੀ ਚਾਹੀਦੀ ਆ ਤਾਂ ਕਿ ਪੂਰੀ ਦੁਨੀਆ ਵੈਕਸੀਨੇਟਡ ਹੋਵੇ ਅਤੇ ਇਸ ਤੋਂ ਜਲਦੀ ਬਚਿਆ ਜਾ ਸਕੇ। ਯੂਨਾਈਟਿਡ ਸਟੇਟਸ ਕਿਸੇ ਤਰ੍ਹਾਂ ਦੇ ਫਾਈਨੈਂਸ਼ੀਅਲ ਪ੍ਰਪੋਜ਼ਲ ਤੋਂ ਜਿਹੜਾ UN ਦੇ ਨਾਲ ਹੈਗਾ ਹੈਲਥ ਦੇ ਸੰਬੰਧ ਦੇ ਵਿੱਚ ਉਹਦੀ ਕਿਸੇ ਤਰ੍ਹਾਂ ਦੀ ਸਪੋਰਟ ਕਰਨ ਤੋਂ ਹਜੇ ਰਜਿਸਟ ਕਰ ਰਿਹਾ ਹੈਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਟਾਈਮ ਦੇ ਉੱਤੇ ਵਾਈਸ ਪ੍ਰੈਜ਼ੀਡੈਂਟ ਦੀ ਜਿਹੜੀ ਆ ਸਲੇਟ ਦੇ ਉੱਤੇ ਰਹੀ ਸਾਰਾ ਪੈਲਨ, ਜਿਹੜੀ ਕਿ ਰਾਈਟ ਨਾਓ ਅਨਵੈਕਸੀਨੇਟਿਡ ਆ। ਉਹ ਇਸ ਲਈ ਕਹਿੰਦੇ ਵੀ ਖਬਰ ਦੇ ਵਿੱਚ ਇੰਪੋਰਟੈਂਟ ਹੈਗਾ ਆ ਕਿਉਂਕਿ ਵੀ ਨਿਊਯਾਰਕ ਟਾਈਮਸ ਦੇ ਡੈਫੇਮੇਸ਼ਨ ਦਾ ਇੱਕ ਟਰਾਇਲ ਜਿਹੜਾ ਉਹ ਸ਼ੁਰੂ ਹੋਣਾ ਆ ਅਤੇ ਅਦਾਲਤ ਨੇ ਜਿਹੜਾ ਜੱਜ ਨੇ ਕਿਹਾ ਆ ਵੀ ਉਹ ਪੋਜ਼ੀਟਿਵ ਜਿਹੜੀ ਉਹ ਕੋਵਿਡ ਪਾਈ ਗਈ ਹੈਗੀ ਆ। ਇਹ ਸਾਬਕਾ ਵਾਈਸ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਜਿਹੜੀ ਸਾਰਾ ਪੈਲਨ ਆ, ਇਹਨਾਂ ਨੇ ਨਿਊਯਾਰਕ ਟਾਈਮਸ ਦੇ ਉੱਤੇ ਲਾਸੂਟ ਫਾਈਲ ਕੀਤਾ ਹੋਇਆ ਸੀਗਾ ਅਤੇ ਕਹਿੰਦੇ ਵੀ 2017 ਦੇ ਵਿੱਚ ਨਿਊਯਾਰਕ ਟਾਈਮਸ ਨੇ ਇੱਕ ਐਡੀਟੋਰੀਅਲ ਜਿਹੜਾ ਉਹ ਛਾਪਿਆ ਸੀਗਾ ਵੀ ਜਿਹੜੀ ਪੋਲੀਟੀਕਲ ਐਕਸ਼ਨ ਕਮੇਟੀ ਦੇ ਦੁਆਰਾ ਜਿਹੜਾ ਸਾਰਾ ਪੈਲਨ ਦੀ ਇਮੇਜ ਪੇਸ਼ ਕੀਤੀ ਜਾ ਰਹੀ ਆ, ਉਹਦੇ ਕਰਕੇ ਹੀ ਇੱਕ ਜਿਹੜੇ ਲਾਅ ਮੇਕਰ 2011 ਦੇ ਵਿੱਚ ਗੈਬੀ ਗਿਫਰਡਸ ਐਰੀਜ਼ੋਨਾ ਦੀ ਆ, ਉਸ ਦੇ ਉੱਤੇ ਸ਼ੂਟਿੰਗ ਕੀਤੀ ਗਈ ਸੀਗੀ। ਸੋ ਉਸ ਗੱਲ ਨੂੰ ਪੂਰੀ ਤਰ੍ਹਾਂ ਸਾਰਾ ਪੈਲਨ ਨੇ ਨਕਾਰਿਆ ਸੀਗਾ ਵੀ ਇਹ ਟੋਟਲ ਜਿਹੜੀ ਆ ਗਲਤ ਗੱਲ ਆ। ਨਿਊਯਾਰਕ ਟਾਈਮਸ ਨੇ ਜਿਹੜਾ ਆਪਣੇ ਐਡੀਟੋਰੀਅਲ ਦੇ ਵਿੱਚ ਇਹ ਚੀਜ਼ ਜਿਹੜੀ ਛਾਪੀ ਹੈਗੀ ਆ। ਸੋ ਉਸ ਤੋਂ ਬਾਅਦ ਦੇ ਵਿੱਚ ਅਲਾਸਕਾ ਦੀ ਇੱਕ ਟਾਈਮ ਦੇ ਉੱਤੇ ਗਵਰਨਰ ਰਹੀ, ਉਹਨਾਂ ਨੇ ਨਿਊਯਾਰਕ ਟਾਈਮਸ ਦੇ ਖਿਲਾਫ ਸਿਵਲ ਡੈਫੇਮੇਸ਼ਨ ਦੇ ਚਾਰਜਿਸ ਜਿਹੜੇ ਉਹ ਲਾਏ ਸੀ, ਉਹ ਲਾਸੂਟ ਫਾਈਲ ਕੀਤਾ ਸੀ ਅਤੇ ਉਸ ਦਾ ਟਰਾਇਲ ਸ਼ੁਰੂ ਹੋਣਾ ਸੀਗਾ। ਮੈਨਹੈਟਨ ਦੇ ਜਿਹੜੇ ਫੈਡਰਲ ਜੱਜ ਜੈਡ ਰੈਕੋਫ ਆ, ਉਹਨਾਂ ਨੇ ਅੱਜ ਇਹ ਦੱਸਿਆ ਵੀ ਸਾਨੂੰ ਕੱਲ੍ਹ ਹੀ ਸ਼ਾਮ ਨੂੰ ਜਿਹੜਾ ਪਤਾ ਲੱਗਾ ਵੀ 57 ਸਾਲਾ ਪੈਲਨ ਆ ਉਹ ਵਾਇਰਸ ਦੇ ਲਈ, ਕੋਵਿਡ ਦੇ ਲਈ ਜਿਹੜੀ ਉਹ ਪੋਜ਼ੀਟਿਵ ਪਾਈ ਗਈ ਆ। ਉਹਨਾਂ ਨੇ ਵੈਕਸੀਨੇਸ਼ਨ ਲਵਾਉਣ ਤੋਂ ਸਾਰਾ ਪੈਲਨ ਨੇ ਇਨਕਾਰ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਸੀਗਾ ਵੀ ਓਵਰ ਮਾਈ ਡੈਡ ਬੋਡੀ ਮੈਂ ਕਿਸੇ ਵੀ ਹਾਲਾਤ ਦੇ ਵਿੱਚ ਵੈਕਸੀਨ ਜਿਹੜੀ ਉਹ ਨਹੀਂ ਲਵਾਉਂਗੀ। ਜੀ। ਅਗਲੀ ਖਬਰ ਅੱਜ ਕਹਿੰਦੇ ਸੁਪਰੀਮ ਕੋਰਟ ਨੇ ਕੇਸ ਕੰਸੀਡਰ ਕਰ ਲਿਆ ਹਾਰਵਰਡ ਯੂਨੀਵਰਸਿਟੀ ਦਾ ਅਤੇ ਇੱਕ ਹੋਰ ਯੂਨੀਵਰਸਿਟੀ ਦਾ UNC ਦਾ ਅਫਰਮੇਟਿਵ ਐਕਸ਼ਨ ਪਾਲਿਸੀਜ਼ ਨੂੰ ਲੈ ਕੇ। ਇਹ ਜਿਹੜਾ ਕੇਸ ਆ ਇਹ ਯੂਨੀਵਰਸਿਟੀ ਦੇ ਅਗੇਂਸਟ ਕੀਤਾ ਗਿਆ ਸੀ। ਇਹ ਬਹੁਤ ਲੰਮੇ ਸਮੇਂ ਤੋਂ ਰੌਲਾ ਚੱਲ ਰਿਹਾ ਅਫਰਮੇਟਿਵ ਐਕਸ਼ਨ ਦੇ ਸੰਬੰਧ ਦੇ ਵਿੱਚ। ਹਾਰਵਰਡ ਯੂਨੀਵਰਸਿਟੀ ਅਤੇ ਨਾਰਥ ਕੈਰੋਲੀਨਾ ਯੂਨੀਵਰਸਿਟੀ ਇਹ ਅਫਰਮੇਟਿਵ ਐਕਸ਼ਨ ਦੇ ਅੰਡਰ ਬਹੁਤ ਸਾਰੇ ਮਿਨੋਰਟੀਜ਼ ਖਾਸ ਕਰਕੇ ਸਪੈਨਿਸ਼ ਅਤੇ ਕਾਲੇ ਮੂਲ ਦੇ ਜਿਹੜੇ ਬੱਚੇ ਆ ਉਹਨਾਂ ਦੇ ਲਈ ਕੁਛ ਰਾਖਵੀਆਂ ਸੀਟਾਂ ਰੱਖਦੇ ਹੈਗੇ ਆ। ਪਰ ਇਹਦੇ ਨਾਲ ਏਸ਼ੀਅਨ ਅਮੈਰੀਕਨ ਜਿਹੜੇ ਸਟੂਡੈਂਟਸ ਆ, ਐਪਲੀਕੈਂਟਸ ਆ, ਉਹ ਕਹਿੰਦੇ ਵੀ ਸਾਨੂੰ ਘਾਟਾ ਬਹੁਤ ਹੁੰਦਾ। ਯੂਜ਼ਲੀ ਏਸ਼ੀਅਨ ਅਮੈਰੀਕਨ ਸਟੂਡੈਂਟਸ ਦੇ ਗ੍ਰੇਡ ਸਾਰਾ ਕੁਛ ਬਹੁਤ ਜ਼ਿਆਦਾ ਹੁੰਦਾ ਅਤੇ ਉਹਨਾਂ ਦਾ ਕੰਪੀਟੀਸ਼ਨ ਬਹੁਤ ਜ਼ਿਆਦਾ ਹੁੰਦਾ। ਸੋ ਉਹ ਕਹਿੰਦੇ ਵੀ ਇੱਦਾਂ ਦੀ ਯੂਨੀਵਰਸਿਟੀ ਦੇ ਵਿੱਚ ਅਫਰਮੇਟਿਵ ਐਕਸ਼ਨ ਨਹੀਂ ਹੋਣਾ ਚਾਹੀਦਾ ਹੈਗਾ। ਅਤੇ ਦੂਸਰੇ ਪਾਸੇ ਯੂਨੀਵਰਸਿਟੀਜ਼ ਇਹ ਕਹਿ ਰਹੀਆਂ ਵੀ ਇਹਦੇ ਨਾਲ ਮਿਨੋਰਟੀਜ਼ ਅਤੇ ਹੋਰ ਗਰੀਬ ਲੋਕ ਜਿਹੜੇ ਉਹਨਾਂ ਦੇ ਬੱਚੇ ਆ
ਜਿਨ੍ਹਾਂ ਨੂੰ ਕਦੇ ਚਾਂਸ ਨਹੀਂ ਮਿਲ ਸਕਦਾ, ਉਹ ਚਾਂਸ ਮਿਲਦਾ ਹੈਗਾ ਇੱਦਾਂ ਦੀਆਂ ਟੌਪ ਨੌਚ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ। ਸੋ ਹੁਣ ਦੇਖੋ ਵੀ ਯੂਐਸ ਦੀ ਸੁਪਰੀਮ ਕੋਰਟ ਕੀ ਡਿਸੀਜਨ ਜਿਹੜਾ ਆ ਇਹਨਾਂ ਐਡਮਿਸ਼ਨਸ ਜਿਹੜਾ ਯੂਨੀਵਰਸਿਟੀ 'ਚ ਹੁੰਦਾ ਉਹਦੇ ਸੰਬੰਧ ਦੇ ਵਿੱਚ ਦਿੰਦੀ ਹੈਗੀ ਆ। ਜੀ, ਬਿਲਕੁਲ। ਕੰਜ਼ਰਵੇਟਿਵ ਪਾਰਟੀਜ਼ ਨੇ ਵੀ ਇਸ ਮੌਕੇ ਦੇ ਵਿੱਚ ਜਿਹੜੇ ਏਸ਼ੀਅਨ ਮੂਲ ਦੇ ਲੋਕ ਆ, ਉਹਨਾਂ ਦਾ ਸਮਰਥਨ ਕੀਤਾ ਆ। ਉਹ ਉਹੀ ਕਹਿ ਰਹੇ ਸੀਗੇ, ਉਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਉਹਨਾਂ ਨੂੰ ਥਾਪੜਾ ਦੇ ਕੇ ਕਿਹਾ ਵੀ ਇਹ ਜਿਹੜਾ ਅਫਰਮੇਟਿਵ ਐਕਸ਼ਨ ਆ, ਜਿਹੜਾ ਰੇਸ ਬੇਸਡ ਅਫਰਮੇਟਿਵ ਐਕਸ਼ਨ ਆ, ਉਸ ਦੇ ਉਲਟ ਤੁਸੀਂ ਜਿਹੜੇ ਆ ਇਸ ਨੂੰ ਅੱਗੇ ਜਿਹੜੇ ਆਪਣੇ ਕਾਰਵਾਈ ਨੂੰ ਜਿਹੜਾ ਉਹ ਲੈ ਕੇ ਜਾਓ। ਸੋ ਹੁਣ ਸੁਪਰੀਮ ਕੋਰਟ ਉਮੀਦ ਆ ਵੀ ਇਸ ਸਾਲ ਜਾਂ ਅਗਲੇ ਸਾਲ ਤੱਕ ਜਿਹੜਾ ਇਸ ਦਾ ਫੈਸਲਾ ਹੈ ਉਹ ਸੁਣਾ ਸਕਦੇ। ਕਹਿੰਦੇ ਵੀ ਅਕਤੂਬਰ ਦੇ ਸੈਸ਼ਨ ਦੇ ਵਿੱਚ ਇਹਨਾਂ ਨੇ ਕੇਸ ਦੀ ਸੁਣਵਾਈ ਲੈਣੀ ਆ ਤੇ 2023 ਦੇ ਜੂਨ ਤੱਕ ਇਸ ਦਾ ਫੈਸਲਾ ਜਿਹੜਾ ਉਹ ਆ ਸਕਦਾ ਹੈਗਾ ਆ। ਸੋ ਇਸ ਤੋਂ ਪਹਿਲਾਂ ਵੀ 1978 2003 ਦੇ ਵਿੱਚ ਇਦਾਂ ਦੇ ਜਿਹੜੇ ਕੇਸ ਆ ਉਹ ਆ ਚੁੱਕੇ ਹੈਗੇ ਆ। ਹਾਰਵਰਡ ਤੇ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਦੇ ਵਿੱਚ ਇਹ ਜਿਹੜੇ ਕੇਸਿਸ ਇਸ ਟਾਈਮ ਚੱਲ ਰਹੇ ਆ। ਜਿਹੜੀਆਂ ਹੇਠਲੀਆਂ ਫੈਡਰਲ ਅਦਾਲਤਾਂ ਆ, ਉਹਨਾਂ ਨੇ ਇਹਨਾਂ ਯੂਨੀਵਰਸਿਟੀਆਂ ਦੇ ਹੱਕ ਦੇ ਵਿੱਚ ਪਹਿਲਾਂ ਆਈਆਂ ਜਿਹੜੇ ਹੋਏ ਜਿਹੜੇ ਕੇਸਿਸ ਆ, ਉਹਨਾਂ ਵਿੱਚ ਸਾਥ ਦਿੱਤਾ ਸੀਗਾ। ਜੀ, ਵਿਕੀਲੀਕਸ ਦੇ ਫਾਊਂਡਰ ਜੂਲੀਅਨ ਅਸਾਂਜੇ ਉਹਨਾਂ ਨੇ ਇੱਕ ਕੇਸ ਜਿਹੜੀ ਆ ਫਸਟ ਸਟੇਜ ਉਹ ਵਿਨ ਕਰ ਲਈ ਆ, ਕਿਉਂਕਿ ਯੂਐਸ ਗਵਰਨਮੈਂਟ ਕੋਸ਼ਿਸ਼ ਕਰ ਰਹੀ ਹੈਗੀ ਆ ਉਹਨਾਂ ਨੂੰ ਐਕਸਟ੍ਰਾਡਾਈਟ ਕਰਨ ਦੇ ਲਈ। ਸਾਰਿਆਂ ਨੂੰ ਯਾਦ ਹੋਊਗਾ ਵਿਕੀਲੀਕਸ ਦੇ ਫਾਊਂਡਰ ਜੂਲੀਅਨ ਅਸਾਂਜ, ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਇਕੱਲਾ ਅਮਰੀਕਾ ਨਹੀਂ ਹੈ, ਕੀ ਸਰਕਾਰਾਂ ਕਰਦੀਆਂ ਹੈਗੀਆਂ ਆ ਉਹਨਾਂ ਦੇ ਹੈਕ ਕਰਕੇ ਐਕਸਪੋਜ਼ ਕੀਤਾ ਸੀ। ਸੋ ਸਾਰੀਆਂ ਸਰਕਾਰਾਂ ਹਿੱਲੀਆਂ ਪਈਆਂ ਸੀਗੀਆਂ। ਹਾਈ ਕੋਰਟ ਲੰਡਨ ਦੇ ਵਿੱਚ ਜੂਲੀਅਨ ਅਸਾਂਜ ਨੂੰ ਪਰਮਿਸ਼ਨ ਦਿੱਤੀ ਗਈ ਆ ਵੀ ਉਹ ਉਹਨਾਂ ਦਾ ਆਪਣਾ ਕੇਸ ਉਹਦੀ ਅਪੀਲ ਕਰ ਸਕਦੇ ਹੈਗੇ ਆ ਯੂਕੇ ਸੁਪਰੀਮ ਕੋਰਟ ਦੇ ਵਿੱਚ, ਕਿਉਂਕਿ ਇੱਕ ਵਾਰੀ ਯੂਕੇ ਨੇ ਅਲਾਓ ਕਰਤਾ ਸੀ ਵੀ ਜੂਲੀਅਨ ਅਸਾਂਜ ਨੂੰ ਇੱਥੋਂ ਯੂਐਸਏ ਨੂੰ ਭੇਜਿਆ ਜਾ ਸਕਦਾ ਹੈਗਾ ਆ। ਸੋ ਅਸਾਂਜ ਦੇ ਫਿਆਂਸੀ ਸਟੈਲਾ ਮੋਰਿਸ, ਉਸਨੇ ਇਹ ਕਿਹਾ ਵੀ ਇਹ ਸੋਚੋ ਨਾ ਵੀ ਅਸੀਂ ਹਜੇ ਪੂਰਾ ਕੇਸ ਵਿਨ ਕਰ ਲਿਆ ਹੈ, ਪਰ ਸਾਡੀ ਫਾਈਟ ਪੂਰੀ ਜਾਰੀ ਆ ਤੇ ਜੂਲੀਅਨ ਅਸਾਂਜ ਨੂੰ ਵੀ ਆਪਾਂ ਪੂਰਾ ਛਡਾਉਣਾ ਹੈਗਾ। ਸਾਰਿਆਂ ਨੂੰ ਯਾਦ ਹੋਊਗਾ ਵੀ ਜੂਲੀਅਨ ਅਸਾਂਜ ਕਈ ਸਾਲ ਇੱਕ ਇਕੁਆਡੋਰ ਦੀ ਅੰਬੈਸੀ ਦੇ ਵਿੱਚ ਪੋਲੀਟੀਕਲ ਅਸਾਈਲਮ ਲੈ ਕੇ ਅੰਬੈਸੀ ਦੇ ਆਫਿਸ ਦੇ ਵਿੱਚ ਹੀ ਰਹਿੰਦੇ ਰਹੇ ਇਹ ਯੂਕੇ ਦੇ ਵਿੱਚ। ਜੀ, ਜੀ, ਬਿਲਕੁਲ। 4 ਅਟਾਰਨੀ ਜਨਰਲਸ ਆ, ਉਹਨਾਂ ਨੇ ਗੂਗਲ ਦੇ ਖਿਲਾਫ ਜਿਹੜਾ ਇੱਕ ਹੋਰ ਨਵਾਂ ਲਾਸੂਟ ਫਾਈਲ ਕੀਤਾ ਆ। ਉਹਨਾਂ ਨੇ ਇਹ ਜਿਹੜੇ 4 ਅਟਾਰਨੀ ਜਨਰਲ ਆ, ਉਹਨਾਂ ਨੇ ਇਹ ਦਾਅਵਾ ਕੀਤਾ ਵੀ ਗੂਗਲ ਨੇ ਆਪਣੇ ਜਿਹੜੇ ਕਸਟਮਰ ਆ, ਉਹਨਾਂ ਨੂੰ ਜਿਹੜਾ ਧੋਖੇ ਦੇ ਵਿੱਚ ਰੱਖਿਆ, ਮਿਸਲੀਡ ਕੀਤਾ ਆਪਣੇ ਯੂਜ਼ਰਸ ਨੂੰ ਵੀ ਉਹ ਤੁਹਾਡੀ ਜਿਹੜੀ ਲੋਕੇਸ਼ਨ ਆ ਉਹ ਟਰੈਕ ਨਹੀਂ ਕਰ ਰਹੇ, ਜਾਂ ਉਹ ਜਿਹੜੀ ਕੀਤੀ ਗਈ ਤੁਹਾਡੀ ਲੋਕੇਸ਼ਨ ਨੂੰ ਟਰੈਕ ਉਸ ਨੂੰ ਕਿਸ ਤਰੀਕੇ ਦੇ ਨਾਲ ਵਰਤ ਰਹੇ ਹੈਗੇ ਆ। ਅਟਾਰਨੀ ਜਨਰਲਸ ਦਾ ਇਹ ਕਹਿਣਾ ਆ ਵੀ ਗੂਗਲ ਨੇ ਤੁਹਾਡੀ ਜਿਹੜੀ ਇਹ ਲੋਕੇਸ਼ਨ ਆ, ਯੂਜ਼ਰਸ ਦੀ ਲੋਕੇਸ਼ਨ ਆ, ਉਸ ਤੋਂ ਬਹੁਤ ਜ਼ਿਆਦਾ ਮੁਨਾਫਾ ਜਿਹੜਾ ਉਹ ਕਮਾਇਆ, ਜਦ ਕਿ ਲੋਕਾਂ ਨੂੰ ਇਹ ਭੁਲੇਖਾ ਰੱਖਿਆ, ਪਰਦੇ 'ਚ ਰੱਖਿਆ ਵੀ ਅਸੀਂ ਤੁਹਾਡੀ ਲੋਕੇਸ਼ਨ ਤੋਂ ਕੋਈ ਵੀ ਫਾਇਦਾ ਨਹੀਂ ਚੱਕ ਰਹੇ। ਗੂਗਲ ਦੇ ਖਿਲਾਫ ਆਲਰੇਡੀ ਇੱਕ ਅਜਿਹਾ ਲਾਸੂਟ ਐਰੀਜ਼ੋਨਾ ਦੇ ਵਿੱਚ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਸੋ ਇਹ ਇਸ ਵਾਰ ਬਾਈਪਾਰਟੀਜ਼ਨ ਗਰੁੱਪ ਕਹਿੰਦੇ ਅਟਾਰਨੀ ਜਨਰਲਸ ਦਾ ਜਿਹੜਾ ਇਹ ਬਣਿਆ, ਜਿਨ੍ਹਾਂ ਵਿੱਚ ਡਿਸਟ੍ਰਿਕਟ ਆਫ ਕੋਲੰਬੀਆ, ਇੰਡੀਆਨਾ, ਟੈਕਸਸ ਤੇ ਵਾਸ਼ਿੰਗਟਨ, ਇਹਨਾਂ ਦੇ ਜਿਹੜੇ ਅਟਾਰਨੀ ਜਨਰਲਸ ਨੇ ਮਿਲ ਕੇ ਲਾਸੂਟ ਫਾਈਲ ਕੀਤਾ ਹੈ ਵੀ 2014 ਤੋਂ 2019 ਦੇ ਦਰਮਿਆਨ ਆਪਣੇ ਜਿਹੜੇ ਯੂਜ਼ਰਸ ਆ ਉਹਨਾਂ ਨੂੰ ਜਿਹੜਾ ਉਹ ਭੁਲੇਖੇ ਦੇ ਵਿੱਚ ਰੱਖਿਆ। ਕਹਿੰਦੇ ਵੀ ਕਈਆਂ ਨੂੰ ਉਹਨਾਂ ਨੇ ਇਹ ਭੁਲੇਖਾ ਪਾਇਆ ਵੀ ਤੁਸੀਂ ਆਪਣੀ ਲੋਕੇਸ਼ਨ ਹਿਸਟਰੀ ਟਰਨ ਆਫ ਕਰਨ ਦੇ ਬਾਵਜੂਦ ਵੀ ਜਿਹੜੀ ਉਹ ਤੁਹਾਨੂੰ ਟਰੈਕ ਜਿਹੜਾ ਉਹ ਨਹੀਂ ਕਰ ਸਕਦੇ। ਪਰ ਕਹਿੰਦੇ ਵੀ ਮਿਲੇ ਜਿਹੜੀ ਆ ਉਹ ਆંકੜਿਆਂ ਤੋਂ ਜਾਂ ਜਾਂਚ ਤੋਂ ਬਾਅਦ 'ਚ ਇਹ ਪਤਾ ਲੱਗਦਾ ਹੈ ਵੀ ਤਾਂ ਵੀ ਉਹ ਯੂਜ਼ਰ ਦੀ ਲੋਕੇਸ਼ਨ ਦਾ ਪਤਾ ਕਰਦੇ ਸੀਗੇ, ਗੂਗਲ ਉਹਨਾਂ ਨੂੰ ਟਰੈਕ ਕਰਦਾ ਸੀਗਾ ਤੇ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਇੱਕ ਹਿਸਾਬ ਦੇ ਨਾਲ ਸੈੱਲ ਹੀ ਕਰਨੀਆਂ ਆ, ਉਹਨਾਂ ਨੇ ਐਡਸ ਹੀ ਜਿਹੜੀਆਂ ਉਹ ਸੈੱਲ ਕਰਨੀਆਂ ਤੇ ਤੁਹਾਡੀ ਉਸ ਲੋਕੇਸ਼ਨ ਦਾ ਉਹਨਾਂ ਨੇ ਪ੍ਰੋਫਿਟ ਖੱਟਿਆ ਹੈਗਾ। ਸੋ ਹੁਣ ਤੋਂ ਇਹ ਇੱਕ ਚੀਜ਼ ਬਹੁਤ ਹਰਜੋਤ ਸਿੰਘ ਜੀ ਅਹਿਮ ਹੈਗੀ ਆ ਅੱਜ ਦੇ ਜ਼ਮਾਨੇ ਦੇ ਵਿੱਚ। ਆਪਾਂ ਇੱਕ ਵਾਰੀ ਮਨ ਦੇ ਵਿੱਚ ਏਦਾਂ ਹੁੰਦਾ ਹੈ ਵੀ ਸਾਰਾ ਕੁਛ ਇਸ ਚੀਜ਼ ਤੋਂ ਬੰਦਾ ਦੂਰ ਹੋ ਜਾਵੇ, ਪਰ ਹੁਣ ਆਪਾਂ ਨੂੰ ਆਦਤ ਇੰਨੀ ਕੁ ਜ਼ਿਆਦਾ ਇਹ ਚੀਜ਼ ਦੇ ਵਿੱਚ ਪੈ ਚੁੱਕੀ ਆ
ਵੀ ਇਸ ਤੋਂ ਬਗੈਰ ਜਿਹੜਾ ਰਿਹਾ ਜਾਣਾ ਉਹ ਨਾਮੁਮਕਿਨ ਜਿਹਾ ਜਿਹੜਾ ਲੱਗਣ ਲੱਗ ਗਿਆ ਆ। ਸੋ ਕੀ ਤੁਸੀਂ ਆਪਣੇ ਟਰੈਕ ਇੰਟਰਨੈਟ ਦੇ ਉੱਤੇ ਛੱਡਣੇ ਆ, ਇਸ ਦਾ ਜਿਹੜਾ ਉਹ ਤੁਹਾਨੂੰ ਧਿਆਨ ਰੱਖਣ ਦੀ ਜ਼ਰੂਰਤ ਆ। ਇਹਨਾਂ ਕੰਪਨੀਆਂ ਦੇ ਲਈ ਤੁਸੀਂ ਡਾਟਾ ਪੁਆਇੰਟ ਤੋਂ ਵੱਧ ਕੁਛ ਨਹੀਂ ਆ। ਉਹਨਾਂ ਨੂੰ ਤੁਹਾਡੀ ਨਿੱਜਤਾ, ਤੁਹਾਡੀ ਪ੍ਰਾਈਵੇਸੀ ਇਸ ਦੇ ਨਾਲ ਕੋਈ ਫ਼ਰਕ ਜਿਹੜਾ ਉਹ ਨਹੀਂ ਪੈਂਦਾ। ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ, ਖਾਣ ਵਾਲੇ ਹੋਰ, ਜਿਹੜੇ ਇਹਨਾਂ ਨੇ ਪੂਰਾ ਕੰਮ ਉਸੇ ਹਿਸਾਬ ਦੇ ਨਾਲ ਬਣਾਇਆ ਪਿਆ ਆ। ਜਿਸ ਵੀ ਤਰੀਕੇ ਦੇ ਨਾਲ ਉਹ ਲਾਹਾ ਤੁਹਾਡੇ ਤੋਂ ਲੈ ਸਕਦੇ ਆ, ਤੁਹਾਡੀ ਇਨਫੋਰਮੇਸ਼ਨ ਤੋਂ, ਉਹ ਉਹਨਾਂ ਨੇ ਲੈਣਾ ਹੀ ਲੈਣਾ ਆ। ਸੋ ਤਾਂ ਹੀ ਇਹ ਸਾਰੀਆਂ ਚੀਜ਼ਾਂ ਤੋਂ, ਸੋਸ਼ਲ ਮੀਡੀਆ ਤੋਂ, ਇਹਨਾਂ ਵੱਡੀਆਂ ਕੰਪਨੀਆਂ ਦੇ ਖਿਲਾਫ ਐਂਟੀ ਟਰਸਟ ਜਿਹੜੇ ਲਾਸੂਟ ਆ ਉਹ ਬਹੁਤ ਜ਼ਿਆਦਾ ਚੱਲਦੇ ਰਹਿੰਦੇ ਆ। ਸੋ ਦੇਖੋ ਇਹਨਾਂ ਦਾ ਆਉਣ ਵਾਲੇ ਸਮੇਂ 'ਚ ਬਣਦਾ ਕੀ ਹੈਗਾ ਆ। 2-3 ਹੀ ਕੰਪਨੀਆਂ ਹਰਜੋਤ ਸਿੰਘ ਜੀ ਰਹਿ ਗਈਆਂ ਆ, ਤੇ ਉਹਨਾਂ ਨੇ ਬਾਕੀ ਜਿੰਨੀਆਂ ਵੀ ਛੋਟੀਆਂ ਕੰਪਨੀਆਂ ਉਹਨਾਂ ਨੂੰ ਉੱਦਾਂ ਹੀ ਜਿਹੜਾ ਹੁਣ ਨਿਗਲ ਰਿਹਾ ਆ, ਤੇ ਇਹ ਆਪਣਾ ਫਿਰ ਦਬਦਬਾ ਪੂਰੀ ਤਰ੍ਹਾਂ ਜਿਹੜਾ ਉਹ ਕਾਇਮ ਕਰੀ ਜਾ ਰਹੀਆਂ ਨੇ। ਜੀ। ਅਗਲੀ ਖਬਰ IRS ਦੇ ਸੰਬੰਧ ਦੇ ਵਿੱਚ, ਟੈਕਸ ਸੀਜ਼ਨ ਸ਼ੁਰੂ ਹੋ ਗਿਆ। ਅੱਜ ਤੋਂ ਟੈਕਸ ਫਾਰਮ ਜਨਵਰੀ 24 ਤੋਂ ਭਰਨੇ ਸ਼ੁਰੂ ਹੋ ਗਏ ਆ। IRS ਨੇ ਇਹ ਕਿਹਾ ਆ ਵੀ ਜਿੰਨੇ ਵੀ ਲੋਕ ਸਾਡੇ ਸਰੋਤੇ ਵੀ ਸੁਣ ਰਹੇ ਹੈਗੇ ਆ, ਹਰ ਇੱਕ ਨੂੰ ਉਹਨਾਂ ਨੇ 6419 6419 ਇੱਕ ਲੈਟਰ ਭੇਜਿਆ ਹੈਗਾ ਆ। ਉਹ ਜਦੋਂ ਤੁਸੀਂ 2021 ਦਾ ਟੈਕਸ ਰਿਟਰਨ ਫਾਈਲ ਕਰਨਾ, ਉਹ ਬਹੁਤ ਜ਼ਰੂਰੀ ਆ। ਇਹ ਜਿਹੜਾ ਲੈਟਰ ਹੈਗਾ, ਜਿਨ੍ਹਾਂ ਦੇ ਬੱਚਿਆਂ ਨੂੰ ਚਾਈਲਡ ਟੈਕਸ ਕ੍ਰੈਡਿਟ ਮਿਲਿਆ ਆ, ਉਹਦੇ ਸੰਬੰਧ ਦੇ ਵਿੱਚ ਆ। ਸੋ ਇਹ ਧਿਆਨ ਕਰ ਲਿਓ, ਲੈਟਰ 6419 ਹਰ ਇੱਕ ਉਹਨਾਂ ਨੂੰ ਭੇਜਿਆ ਗਿਆ ਹੈ ਜਿਨ੍ਹਾਂ ਨੂੰ ਐਡਵਾਂਸਡ ਚਾਈਲਡ ਕ੍ਰੈਡਿਟ ਪਿਛਲੇ 6 ਮਹੀਨਿਆਂ ਦੇ ਦੌਰਾਨ ਮਿਲਿਆ ਸੀ। ਉਹ ਤੋਂ ਬਿਨਾਂ ਤੁਹਾਡਾ ਟੈਕਸ ਫਾਰਮ ਨਹੀਂ ਭਰ ਹੋਣਾ, ਕਿਉਂਕਿ ਕਈ ਵਾਰ ਕੀ ਹੁੰਦਾ ਆ, ਕਈ ਵਾਰ ਕੀ ਮੈਜੋਰਟੀ 'ਚ ਇਹ ਹੁੰਦਾ ਵੀ ਚਿੱਠੀਆਂ ਆਉਂਦੀਆਂ, ਆਪਾਂ ਸਿੱਟ ਦਿੰਦੇ ਆ ਜਾਂ ਉਹਨਾਂ ਨੂੰ ਸਾਈਡ ਤੇ ਰੱਖ ਦਿੰਦੇ ਆ, ਦੇਖਦੇ ਨਹੀਂ ਹੈ। ਸੋ ਇਹ ਲੈਟਰ ਕਿੱਦਾਂ ਦਾ ਹੈ ਵੀ ਵਾਈਟ ਪੇਪਰ ਦੇ ਉੱਤੇ ਆ, ਬਲੈਕ ਲੈਟਰਸ ਹੈਗੇ ਆ। ਉਹਦੇ ਉੱਤੇ ਲਿਖਿਆ ਆ ਅੰਡਰਸਟੈਂਡਿੰਗ ਯੂਅਰ ਲੈਟਰ 6419 1 ਪੇਜ ਲੈਟਰ ਆ। IRS ਦੀ ਲੋਗੋ ਉਹਦੇ ਉੱਤੇ ਲੱਗੀ ਹੋਆ। ਇਹ ਤੁਹਾਨੂੰ ਤਾਂ ਕਹਿ ਰਹੇ ਆ, ਕਈ ਕਹੋਗੇ ਵੀ ਦੇਖੋ ਜੀ ਇਹ ਕੋਈ ਇੰਪੋਰਟੈਂਟ ਨਹੀਂ ਖਬਰ। ਪ੍ਰੋਬਲਮ ਕੀ ਆ ਵੀ ਜਦੋਂ ਤੁਸੀਂ ਚਿੱਠੀ ਇਹ ਗਵਾ ਦੇਣੀ ਆ, IRS ਨੂੰ ਕਾਲ ਕਰੋਗੇ 2 ਤੋਂ 3 ਘੰਟੇ ਹੋਲਡ ਟਾਈਮ ਆ, ਤੇ ਤੁਹਾਨੂੰ ਫਿਰ ਉਹ ਚਿੱਠੀ ਦੁਬਾਰਾ ਕੀ ਕਦੋਂ ਪਾਊਗੇ, ਕਿੰਨਾ ਚਿਰ ਕਾਲ ਕਰੋਗੇ, ਬਹੁਤ ਮੁਸ਼ਕਲ ਹੋਊਗਾ। ਸੋ ਕੋਈ ਵੀ ਚਿੱਠੀ ਆਉਂਦੀ ਆ, ਉਹਨੂੰ ਬੜੇ ਧਿਆਨ ਨਾਲ ਜ਼ਰੂਰ ਪੜ੍ਹਿਆ ਕਰੋ। ਇਸੇ ਤਰ੍ਹਾਂ ਜਦੋਂ ਤੁਸੀਂ ਟੈਕਸ ਫਾਈਲ ਕਰਨਾ ਆ, ਜਿਨ੍ਹਾਂ ਨੇ ਹੈਲਥ ਇੰਸ਼ੋਰੈਂਸ ਲਈ ਹੋ ਆ ਕਵਰਡ ਕੈਲੀਫੋਰਨੀਆ, ਉਹਨਾਂ ਨੂੰ ਵੀ 2 ਫਾਰਮ ਆਣੇ ਹੈਗੇ। 1095A ਜਿੱਥੋਂ ਤੁਸੀਂ ਕਵਰਡ ਕੈਲੀਫੋਰਨੀਆ ਥਰੂ ਲਈ ਆ, ਤੇ ਇੱਕ 3835 ਫਾਰਮ ਹੈਗਾ ਆ। ਜੇ ਤੁਸੀਂ ਕੰਮ ਤੋਂ ਲਈ ਆ, ਉਹ ਕੰਮ ਵਾਲੇ ਵੀ ਤੁਹਾਨੂੰ ਭੇਜਦੇ ਆ 1095 ਫਾਰਮ। ਪ੍ਰਾਈਵੇਟ ਲਈ ਆ, ਉਹ ਵੀ ਫਾਰਮ ਭੇਜਦੇ, ਇਹਨਾਂ ਦੇ ਲੈਟਰ ਡਿਫਰੈਂਟ ਆ, ਇਹ ਦੱਸੀ। ਸੋ ਲੈਟਰ ਇਹ ਸਾਂਭ ਕੇ ਰੱਖੋ ਜਦੋਂ ਤੁਸੀਂ ਟੈਕਸ ਫਾਈਲ ਕਰਨਾ ਆ। ਇਹਨਾਂ ਜਿਹੜੇ ਫਾਰਮਸ ਆ, ਇਹਨਾਂ ਤੋਂ ਬਿਨਾਂ ਟੈਕਸ ਫਾਈਲ ਨਹੀਂ ਹੋਣਾ। ਤੇ ਜੇ ਤੁਹਾਡੇ ਟੈਕਸ ਵਾਲੇ ਨੇ ਟੈਕਸ ਫਾਈਲ ਕਰਤਾ ਦੁਬਾਰਾ, ਕੀ ਫਿਰ ਤੁਹਾਨੂੰ ਜਿਹੜੀ ਉਹ ਚਿੱਠੀ ਆ ਅਮੈਂਡਮੈਂਟ ਦੀ ਆ ਜਾਣੀ ਆ, ਉਹ ਹੋਰ ਹੈਡਿਕ ਹੋਣਾ ਹੈਗਾ। ਸੋ ਪਲੀਜ਼ ਮੇਕ ਸ਼ੋਰ ਕਰੋ। ਅੱਜ ਤੋਂ ਹੀ ਟੈਕਸ ਭਰਨੇ ਸ਼ੁਰੂ ਹੋ ਗਏ ਆ। ਜਨਵਰੀ 24 ਤੋਂ ਤੁਹਾਡੇ ਟੈਕਸ ਵਾਲੇ ਜਿਹੜੇ ਆ, ਉਹਨਾਂ ਨੇ ਭਰਨੇ ਸ਼ੁਰੂ ਕਰ ਦਿੱਤੇ ਆ। IRS 6419 ਫਾਰਮ, ਇਹ ਜ਼ਰੂਰ ਜਿਨ੍ਹਾਂ ਬੱਚਿਆਂ ਨੂੰ ਟੈਕਸ ਕ੍ਰੈਡਿਟ ਮਿਲਿਆ ਉਹ ਸਾਂਭ ਕੇ ਰੱਖੋ। ਟੈਕਸ ਫਾਰਮ ਭਰਨ ਦੇ ਲਈ ਉਹ ਕੰਮ ਆਊਗਾ ਜੀ। ਇਹੀ ਨਹੀਂ, ਕਹਿੰਦੇ ਵੀ ਜਿਹੜੇ ਅਨਇੰਪਲੋਇਮੈਂਟ ਦੇ ਬੈਨੀਫਿਟਸ ਆ, ਉਸ ਦੇ ਸੰਬੰਧ ਦੇ ਵਿੱਚ ਜਿਹੜਾ ਰੀਫੰਡ ਆ, ਕਹਿੰਦੇ ਵੀ ਇਸ ਵਾਰ ਐਕਸਪੈਕਟ ਨਾ ਕਰੋ ਵੀ ਤੁਹਾਨੂੰ ਜਿਹੜਾ ਉਹ ਮਿਲੂਗਾ। ਅਮਰੀਕਨ ਰੈਸਕਿਊ ਪਲਾਨ ਦੇ ਤਹਿਤ ਜਿਨ੍ਹਾਂ ਨੂੰ ਵੀ 2021 ਦੇ ਵਿੱਚ, ਹੁਣ 2020 ਦੇ ਵਿੱਚ ਜਿਨ੍ਹਾਂ ਨੂੰ ਅਨਇੰਪਲੋਇਮੈਂਟ ਬੈਨੀਫਿਟਸ ਮਿਲੇ ਸੀ, ਉਸ ਦੇ ਉੱਤੇ ਟੈਕਸ ਬ੍ਰੇਕ ਮਿਲ ਗਈ ਸੀਗੀ। ਸੋ ਪਰ ਇਸ ਵਾਰੀ ਜਿਨ੍ਹਾਂ ਨੇ ਪਿਛਲੇ ਸਾਲ ਦੇ ਵਿੱਚ ਜਿਨ੍ਹਾਂ ਨੂੰ ਅਨਇੰਪਲੋਇਮੈਂਟ ਬੈਨੀਫਿਟਸ ਮਿਲੇ ਆ, ਉਸ ਦੇ ਵਿੱਚ ਇਸ ਵਾਰ ਟੈਕਸ ਬ੍ਰੇਕ ਨਹੀਂ ਮਿਲਣੀ। ਇਸ ਨਵੇਂ ਜਿਹੜੇ ਫੈਡਰਲ ਟੈਕਸ ਕੋਡ ਦੇ ਤਹਿਤ ਜਿਹੜੀ ਜਿਹੜੀ ਜੌਬਲੈਸ ਬੈਨੀਫਿਟਸ ਆ, ਉਸ ਨੂੰ ਟੈਕਸੇਬਲ ਇਨਕਮ ਦੇ ਵਜੋਂ ਦੇਖਿਆ ਗਿਆ ਆ। 2020 ਦੇ ਵਿੱਚ ਅਮਰੀਕਨ ਰੈਸਕਿਊ ਪਲਾਨ ਦੇ ਤਹਿਤ $10,200 ਤੱਕ ਦੇ ਜਿਹੜੇ ਬੈਨੀਫਿਟਸ ਆ, ਉਹਨਾਂ ਨੂੰ ਫੈਡਰਲ ਟੈਕਸ ਤੋਂ ਵੇਵ ਆਫ ਜਿਹੜਾ ਉਹ ਕਰ ਦਿੱਤਾ ਸੀਗਾ, ਜੇ ਉਸ ਹਾਊਸ ਹੋਲਡ ਦੀ ਇਨਕਮ 1.5 ਲੱਖ ਜਾਂ ਉਸ ਤੋਂ ਘੱਟ ਜਿਹੜੀ ਉਹ ਸੀਗੀ। ਸੋ ਟੈਕਸ ਸੀਜ਼ਨ ਅਫੀਸ਼ੀਅਲੀ ਆ ਚੁੱਕਾ ਆ। ਸੋ ਜਿਨ੍ਹਾਂ ਨੇ ਜੋ ਕੁਝ ਵੀ ਅਨਇੰਪਲੋਇਮੈਂਟ ਬੈਨੀਫਿਟਸ ਮਿਲੇ ਆ, ਜਾਂ ਹੋਰ ਵੀ ਤੁਹਾਨੂੰ ਜਿੱਦਾਂ ਚਾਈਲਡ ਟੈਕਸ ਕ੍ਰੈਡਿਟ ਹਰਜੋਤ ਸਿੰਘ ਜੀ ਨੇ ਜਿਹੜਾ ਉਹ ਦੱਸਿਆ ਆ, ਉਸ ਦੇ ਬਾਰੇ ਆ। ਸੋ ਉਸ ਦੇ ਬਾਰੇ ਜ਼ਰੂਰ ਜਿਹੜੀ ਆ ਭਰਨ ਤੋਂ ਪਹਿਲਾਂ ਕਾਹਲੀ ਨਾ ਕਰਿਓ। ਤੁਹਾਡੇ ਕੋਲ ਆਈ ਥਿੰਕ 17 ਅਪ੍ਰੈਲ ਤੱਕ ਦਾ ਵਕਤ ਜਿਹੜਾ ਉਹ ਹੈਗਾ ਆ।
ਅਪ੍ਰੈਲ ਦੇ 15 ਦੇ ਇਰਦ ਗਿਰਦ ਹੀ ਜਿਹੜੀ ਉਹ ਰਹਿੰਦੀ ਆ। ਸੋ ਆਈ ਥਿੰਕ ਉਹ ਵੀਕਐਂਡ ਤੋਂ ਪਹਿਲਾਂ ਜਿਹੜਾ ਵੀ ਹੁੰਦਾ ਹੈ ਉਹ ਕਰ ਦਿੰਦੇ ਹੁੰਦੇ ਆ। ਸੋ ਉਹ ਦਿਨ ਦੇ ਹਿਸਾਬ ਦੇ ਨਾਲ ਤੁਸੀਂ ਆਪਣਾ ਟੈਕਸ ਜਿਹੜਾ ਭਰ ਲਿਓ, ਕਾਗਜ਼ ਪੱਤਰ ਜਿਹੜੇ ਉਹ ਪੂਰੇ ਕਰ ਲਿਓ। ਲੋਨ ਜਿਨ੍ਹਾਂ ਨੇ ਲਏ ਆ, ਜਿਹੜੇ ਇੰਟਰਸਟ ਪੇ ਆਫ ਕੀਤੇ ਆ, ਉਹ ਕਈ ਵਾਰੀ ਉਤੋਂ ਰੀਬੇਟ ਜਿਹੜਾ ਉਹ ਮਿਲਦਾ ਹੁੰਦਾ ਆ, ਟੈਕਸ ਬ੍ਰੇਕ ਮਿਲਦਾ ਹੁੰਦਾ ਆ। ਉਹ ਸਾਰੇ ਕਾਗਜ਼ ਪੱਤਰ ਇਕੱਠੇ ਕਰਕੇ ਤੇ ਫਿਰ ਹੀ ਜਿਹੜਾ ਉਹ ਟੈਕਸ ਜਿਹੜਾ ਉਹ ਭਰਿਓ, ਤੇ ਭਰ ਜਿਹੜਾ ਉਹ ਟਾਈਮ ਦੇ ਨਾਲ ਲਿਓ, ਜੀ ਕਿਉਂਕਿ ਹਰਜੋਤ ਸਿੰਘ ਜੀ ਲੋਕਾਂ ਨੂੰ ਕਾਹਲੀ ਇਹ ਵੀ ਹੁੰਦੀ ਆ ਨਾ, ਫਿਰ ਘਰ ਘੁਰ ਵੀ ਜਿਹੜਾ ਲੈਣਾ ਹੁੰਦਾ ਹੈ, ਸੋ ਉਹਦੇ ਲਈ ਟੈਕਸ ਵਗੈਰਾ ਵੀ ਜਿਹੜਾ ਉਹ ਭਰਿਆ ਹੋਣਾ ਜ਼ਰੂਰੀ ਹੈ। ਜੀ, ਬਹੁਤ ਵਾਰ ਛੇਤੀ-ਛੇਤੀ ਭਰ ਦਿੰਦੇ, ਕਈਆਂ ਨੂੰ ਟੈਕਸ ਵਾਪਸ ਵੀ ਆਉਣਾ ਹੁੰਦਾ ਜਿਹੜੇ W2 ਤੇ ਕੰਮ ਕਰਦੇ ਆ। ਸੋ ਕਹਿੰਦੇ ਵੀ ਜੇ ਇਹ ਫਾਰਮ ਤੁਹਾਨੂੰ ਬੱਚਿਆਂ ਦਾ ਚਾਈਲਡ ਟੈਕਸ ਕ੍ਰੈਡਿਟ ਮਿਲਿਆ ਆ, ਫਾਰਮ ਨਹੀਂ ਭਰਿਆ, ਤੇ ਤੁਹਾਡਾ ਟੈਕਸ ਜੇ ਫਾਈਲ ਵੀ ਹੋ ਗਿਆ ਤੇ ਤੁਹਾਨੂੰ ਟੈਕਸ ਰਿਟਰਨ ਮਿਲਣ ਦੇ ਵਿੱਚ ਮਹੀਨਿਆਂ ਬੱਧੀ ਲੱਗ ਸਕਦੇ, ਬਹੁਤ ਡਿਲੇ ਹੋ ਸਕਦਾ ਹੈ। ਤੇ ਦੂਸਰਾ ਇੱਕ ਹੋਰ ਇੰਪੋਰਟੈਂਟ ਹੈ, ਜਿਨ੍ਹਾਂ ਦੇ ਕੋਈ ਬੱਚਾ ਪਿਛਲੇ ਸਾਲ ਬੋਰਨ ਹੋਇਆ ਸੰਨ 2021 'ਚ, ਉਹਨਾਂ ਨੂੰ ਕੋਈ ਚਾਈਲਡ ਟੈਕਸ ਕ੍ਰੈਡਿਟ ਨਹੀਂ ਮਿਲਿਆ। ਇਨਕਮ ਬੇਸ ਦੇ ਉੱਤੇ ਆ ਰੂਲਸ ਪੂਰੇ, ਉਹ ਬਹੁਤ ਵਾਰ ਆਪਾਂ ਦੱਸਦੇ ਆਏ ਹੈਗੇ ਆ। ਤੇ ਉਹ ਇਸ ਵਾਰੀ ਜਦੋਂ ਤੁਸੀਂ ਟੈਕਸ ਫਾਈਲ ਕਰਨਾ ਆ, ਉਹਦਾ ਕਲੇਮ ਕਰ ਸਕਦੇ ਆ। ਉਹ ਤੁਹਾਨੂੰ ਆਪਣੇ ਟੈਕਸ ਵਾਲੇ ਨੂੰ ਦੱਸਣਾ ਪੈਣਾ ਵੀ ਸਾਡੇ ਬੱਚਾ ਪਿਛਲੇ ਸਾਲ ਹੋਇਆ ਸੀ ਤੇ ਸਾਨੂੰ ਕੋਈ ਟੈਕਸ ਕ੍ਰੈਡਿਟ ਨਹੀਂ ਮਿਲਿਆ। ਸੋ ਕਾਫੀ ਸਾਰੇ ਇਸ਼ੂਜ਼ ਹੈਗੇ ਆ। ਆਪਾਂ ਆਪਣੀ ਕਮਿਊਨਿਟੀ ਨੂੰ ਵਾਰ-ਵਾਰ ਸਮੇਂ ਤੇ ਵੱਖ-ਵੱਖ ਉਹ ਦੱਸਦੇ ਰਹਿੰਦੇ ਹੈਗੇ ਆ ਵੀ ਕਿੱਥੇ ਆਪਣੇ ਕਿਸੇ ਵੀ ਭੈਣ ਭਰਾ ਨੂੰ ਜਿਹੜਾ ਫਾਇਦਾ ਹੋ ਸਕਦਾ ਹੈਗਾ। ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਆਪਾਂ ਇੱਕ ਇੱਥੇ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਮੁੜ ਕੇ ਸਰੋਤੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ, ਤੇ ਅਪਡੇਟ ਅਮਰੀਕਾ ਇੱਦਾਂ ਹੀ ਚੱਲਦਾ ਰਹੇਗਾ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀਆਂ ਕੁਝ ਖਬਰਾਂ ਵੱਲ ਚੱਲੀਏ। ਰਾਜਕਰਮਵੀਰ ਸਿੰਘ ਜੀ, ਜਿੱਥੇ ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮ, ਉਹਨਾਂ ਦੇ ਵਿੱਚ ਓਪੀਨੀਅਨ ਆਰਟੀਕਲ, ਖਬਰਾਂ ਇਸ ਤਰ੍ਹਾਂ ਦੀਆਂ ਆ ਰਹੀਆਂ ਵੀ ਇੰਡੀਆ ਦੇ ਵਿੱਚ ਜਿਹੜੀ ਇੰਡੀਆ ਦੀ ਸਰਕਾਰ ਆ, ਉਹ ਮਿਨੋਰਟੀ ਨਾਲ ਧੱਕਾ ਕਰ ਰਹੀ ਆ, ਖਾਸ ਕਰਕੇ ਮੁਸਲਮਾਨ, ਕ੍ਰਿਸਚੀਅਨਸ ਨਾਲ, ਸਿੱਖਾਂ ਨਾਲ ਵੀ। ਸਾਨੂੰ ਪਤਾ ਹੀ ਆ ਵੀ ਜਦੋਂ ਪ੍ਰੋਟੈਸਟ ਹੋਇਆ ਸੀ ਕਿਸਾਨਾਂ ਦਾ, 750 ਦੇ ਕਰੀਬ ਸਿੱਖ ਜਿਹੜੇ ਆਪਣੇ ਆ ਭੈਣ ਭਰਾ ਬਜ਼ੁਰਗ, ਉਹਨਾਂ ਦੀ ਮੌਤ ਹੋਈ ਆ। ਤੇ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਮੌਤ ਕਰ ਦਿੱਤੀ ਗਈ ਸੀ ਉੱਥੇ ਦੀ ਸਰਕਾਰ ਵੱਲੋਂ। ਇੰਡੀਆ ਦੇ ਵਿੱਚ ਪਿੱਛੇ ਜਿਹੇ ਇੱਕ ਹਿੰਦੂ ਕਾਨਫਰੰਸ ਹੋਈ ਸੀ ਬਹੁਤ ਵੱਡੀ, ਜਿਹਦੇ ਵਿੱਚ ਉਹਨਾਂ ਦੇ ਜਿਹੜੇ ਬੁਲਾਰੇ ਆ, ਜੇ ਉਹਨਾਂ ਦੀਆਂ ਸਟੇਟਮੈਂਟ ਦੇਖੋ ਵੀ ਇੱਦਾਂ ਦੀਆਂ ਆ, ਪੂਰੀਆਂ ਅੱਗ ਲਾਊ ਹੈਗੀਆਂ। ਇੱਕ ਪੂਜਾ ਸ਼ੰਕਰ ਪਾਂਡੇ ਨਾਮ ਦਾ ਲੀਡਰ ਆ, ਉਸਨੇ ਹਿੰਦੂ ਮਹਾਸਭਾ 'ਚ ਕਿਹਾ ਵੀ ਜੇ 100 ਜਾਣਿਆਂ ਨੂੰ ਸਾਨੂੰ 2 ਮਿਲੀਅਨ ਮੁਸਲਮਾਨ ਵੀ ਮਾਰਨੇ ਪੈਣ ਤਾਂ ਕੋਈ ਬਾਹਲੀ ਗੱਲ ਨਹੀਂ ਹੈਗੀ। ਇਹ ਹਰਿਦੁਆਰ ਦੇ ਲਾਗੇ ਇਹ ਇੱਕ ਕਾਨਫਰੰਸ ਹੋਈ ਸੀ। ਇਸ ਤੋਂ ਬਿਨਾਂ ਉਹ ਕਹਿੰਦੇ ਵੀ ਜਿੱਦਾਂ ਰੋਹਿੰਗਿਆ ਮੁਸਲਮਾਨ ਰੋਹਿੰਗਿਆ ਦੇ ਵਿੱਚ ਮਾਰੇ ਗਏ ਆ, ਉਸ ਤਰ੍ਹਾਂ ਸਾਨੂੰ ਜਿਹੜਾ ਇਹ ਕਰਨਾ ਪੈਣਾ ਹੈਗਾ ਹੈ। ਇਸੇ ਤਰ੍ਹਾਂ ਧਰਮਾਂ ਸੰਸਦ ਹਿੰਦੂ ਕਨਵੈਨਸ਼ਨ ਦੇ ਵਿੱਚ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਰੂਲਿੰਗ ਪਾਰਟੀ ਦੇ ਹੀ ਮੈਂਬਰਾਂ ਨੇ ਵੱਖ-ਵੱਖ ਜਿਹੜੇ ਹੋਰ ਵੀ ਬਹੁਤ ਜ਼ਹਿਰੀਲੇ ਜਿਹੜੇ ਆਪਣੇ ਸਪੀਚ ਦਿੱਤੇ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ 220 ਮਿਲੀਅਨ ਮੁਸਲਮਾਨਾਂ ਦੀ ਜਿਹੜੀ ਇੰਡੀਆ ਦੀ ਪਾਪੂਲੇਸ਼ਨ ਆ, ਉਹਨਾਂ ਦੇ ਅਗੇਂਸਟ ਸਾਨੂੰ ਰਲਣਾ ਪਊਗਾ ਤੇ ਉਹ ਜਿਹੜੇ ਮੁਸਲਮਾਨ ਤੇ ਕ੍ਰਿਸਚੀਅਨ ਆ, ਉਹਨਾਂ ਨੂੰ ਦੁਬਾਰਾ ਕੀ ਫਿਰ ਹਿੰਦੂ ਬਣਾਉਣਾ ਪਊਗਾ। ਤੇ ਇਹ ਸਾਰੇ ਕਾਸੇ ਦੀ ਚੁੱਪ ਦੇ ਪਿੱਛੇ ਪ੍ਰਾਈਮ ਮਿਨਿਸਟਰ ਮੋਦੀ ਜਿਹੜਾ ਉਹ ਚੁੱਪ ਆ। ਸੋ ਇਹਦਾ ਮਤਲਬ ਇਹ ਆ ਵੀ ਉਹਨਾਂ ਦੀ ਇਹ ਚੁੱਪ ਇਸ ਜੈਨੋਸਾਈਡ ਨੂੰ ਪ੍ਰਮੋਟ ਕਰ ਰਹੀ ਹੈਗੀ ਆ। ਤੇ ਅਨਫੋਰਚੂਨੇਟ ਪਾਰਟ ਇਹ ਆ ਰਾਜਕਰਮਵੀਰ ਸਿੰਘ ਜੀ, ਬਹੁਤ ਚਮਚੇ ਟਾਈਪ ਦੇ ਜਿਹੜੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਆ, ਉਹ ਅੱਜ ਕੱਲ੍ਹ ਸਟੇਟਮੈਂਟਾਂ ਦੇ ਰਹੇ ਆ ਮੋਦੀ ਸਰਕਾਰ ਦੇ ਹੱਥ ਦੇ ਵਿੱਚ, ਮੋਦੀ ਦੇ ਹੱਕ ਵਿੱਚ, ਵੀ ਮੋਦੀ ਤਾਂ ਸਿੱਖਾਂ ਦਾ ਬਹੁਤ ਤਕੜਾ ਮਿੱਤਰ ਹੈਗਾ। ਅੱਜ ਵਾਸ਼ਿੰਗਟਨ ਤੋਂ ਖਬਰ ਆ ਰਹੀ ਆ ਵੀ ਉੱਥੇ ਇੱਕ ਕੋਈ ਈਵੈਂਟ ਹੋਈ ਆ, ਜਿਹਦੇ ਵਿੱਚ ਸਿੱਖਾਂ ਨੇ ਤਾਂ ਪੰਜਾਬੀਆਂ ਨੇ ਰਲ ਕੇ ਮੋਦੀ ਦਾ ਬਹੁਤ ਧੰਨਵਾਦ ਕੀਤਾ ਹੈ ਵੀ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਨੇ ਸਿੱਖ ਹਿਸਟਰੀ, ਟ੍ਰੈਡੀਸ਼ਨ ਤੇ ਕਲਚਰ ਦੀ ਨੂੰ ਬਹੁਤ ਸਾਰੀਆਂ ਉਹਨਾਂ ਦੀਆਂ ਕੰਟਰੀਬਿਊਸ਼ਨਸ ਹੈਗੀਆਂ। 43,000 ਕਰੋੜ ਦਾ ਕਹਿੰਦੇ ਉਹਨਾਂ ਨੇ ਫਿਰੋਜ਼ਪੁਰ ਦੇ ਵਿੱਚ ਇੱਕ ਪ੍ਰੋਜੈਕਟ ਲਾਗੂ ਕਰਨਾ ਆ। ਹੋਰ ਬਾਲ ਦਿਵਸ ਨੂੰ ਲੈ ਕੇ, ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਨੂੰ ਲੈ ਕੇ, ਸੋ ਇੱਦਾਂ ਦੀਆਂ ਜਿਹੜੀਆਂ ਕਈ ਉਹਨਾਂ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਚੀਜ਼ਾਂ ਕੀਤੀਆਂ ਵੀ ਉਹ ਮੋਦੀ ਤਾਂ ਬਹੁਤ ਵਧੀਆ ਸਿੱਖਾਂ ਦਾ ਜਿਹੜਾ ਫਰੈਂਡ ਹੈਗਾ ਆ ਤੇ ਉਹਦਾ ਪੂਰਾ ਸਾਥ ਦੇਣਾ ਚਾਹੀਦਾ। ਜੇ ਉਹਨਾਂ ਦੀਆਂ ਤੁਸੀਂ ਫੋਟੋ ਦੇਖੋ, ਸਿੱਖ ਤਾਂ ਦੂਰ ਦੀ ਗੱਲ ਆ, ਉਹ ਪੰਜਾਬੀ ਵੀ ਨਹੀਂ ਲੱਗਦੇ ਹੈਗੇ ਕਈ ਵਿੱਚ। ਸੋ ਗੱਲ ਇਹ ਆ ਵੀ ਹੁਣ ਉਹਨਾਂ ਨੇ ਇੰਡੀਆ ਦੇ ਤਾਂ ਤੁਸੀਂ ਦੇਖ ਹੀ ਲਿਆ ਵੀ ਇਲੈਕਸ਼ਨ 'ਚ ਕੀ ਹੋ ਰਿਹਾ ਹੈਗਾ, ਤੇ ਬਾਹਰ ਦੇ ਵਿੱਚ ਵੀ ਬਾਹਰਲੇ ਮੁਲਕਾਂ 'ਚ ਵੀ, ਕੈਨੇਡਾ ਹੋ ਗਿਆ, US ਹੋ ਗਿਆ, UK, ਆਪਣੀ ਕਮਿਊਨਿਟੀ ਨੂੰ ਡਿਵਾਈਡ ਕਰਨਾ ਸ਼ੁਰੂ ਕਰ ਦਿੱਤਾ ਆ। ਉਹਨਾਂ ਨੇ ਕੁਛ ਚਮਚੇ ਟਾਈਪ ਦੇ ਲੋਕ ਉੱਦਾਂ ਦੇ ਪਿਕ ਕਰਨੇ ਸ਼ੁਰੂ ਕਰ ਲਏ ਆ, 10-20 ਜਣੇ ਉਹਨਾਂ ਦੇ ਹੱਥ 'ਚ ਫਲਾਇਰ ਜਿਹਾ ਫੜਾ ਕੇ ਖੜੇ ਕਰ ਦਿਓ ਜੀ, ਲਓ ਜੀ ਸਿੱਖ ਤੁਹਾਡੇ ਨਾਲ ਆ। ਕਿਹੜੇ ਪਾਸਿਓਂ ਸਿੱਖ ਆ, ਕਿਹੜੀ ਸਿੱਖ ਆਰਗੇਨਾਈਜੇਸ਼ਨ ਨੂੰ ਬਿਲੋਂਗ ਕਰਦੇ ਆ, ਕਿਹੜੇ ਗੁਰਦੁਆਰੇ ਦੇ ਮੈਂਬਰ ਆ, ਇਹ ਕਿਸੇ ਨੂੰ ਕੋਈ ਨਹੀਂ ਪਤਾ। ਪਰ ਫਿਰ ਉਹ ਇੰਡੀਆ ਦੀਆਂ ਅਖਬਾਰਾਂ ਦੇ ਵਿੱਚ, ਇੰਡੀਆ ਦੇ ਮੀਡੀਆ 'ਚ ਬੜੀਆਂ ਖਬਰਾਂ ਲਵਾ ਦਿੰਦੇ ਆ ਵੀ ਦੇਖੋ ਜੀ ਇਹ ਆਹ ਸਿੱਖ ਉੱਥੇ ਦੇ ਸਪੋਰਟ ਕਰ ਰਹੇ ਆ। ਜੇ ਕੋਈ ਸਿੱਖ ਉੱਥੇ ਦੇ ਜ਼ੁਲਮ ਬਾਰੇ ਗੱਲ ਕਰਦਾ, ਉਹਨੂੰ ਸ਼ਰੇਆਮ ਟੈਰਰਿਸਟ ਕਹਿ ਦਿੰਦੇ ਆ। ਸੋ ਆਪਾਂ ਨੂੰ ਜਿੰਨੇ ਵੀ ਪੰਜਾਬੀ ਕਮਿਊਨਿਟੀ ਆ, ਸਿੱਖ ਕਮਿਊਨਿਟੀ ਬਾਹਰ, ਜੇ ਉਹਨਾਂ ਦੀ ਸਪੋਰਟ ਕਰਦੇ ਹੈਗੇ, ਜਿਹੜੇ ਇਦਾਂ ਦੇ ਬਿਆਨ ਦਿੰਦੇ ਆ, ਉਹਨਾਂ ਨੂੰ ਪਛਾਣਨਾ ਚਾਹੀਦਾ ਤੇ ਉਹਨਾਂ ਨੂੰ ਸ਼ਰੇਆਮ ਉਹਨਾਂ ਨੂੰ ਨਕਾਰਨਾ ਚਾਹੀਦਾ ਆ, ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ। ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇੱਥੇ ਆਏ ਸੀ, ਸੈਨੋਜ਼ੇ 'ਚ ਬਹੁਤ ਵੱਡਾ ਇਕੱਠ ਹੋਇਆ ਸੀ। 4-5 ਹਜ਼ਾਰ ਦੇ ਕਰੀਬ ਸਿੱਖ ਬਾਹਰੋਂ ਇਕੱਠੇ ਹੋਏ ਸੀ ਵੀ ਗੁਜਰਾਤ 'ਚ ਉਹਨਾਂ ਦੇ ਟਾਈਮ ਤੇ ਕੀ ਹੋਇਆ ਸੀ। ਹੁਣ ਆਪਾਂ ਦੇਖ ਹੀ ਲਿਆ ਵੀ ਸਾਡੇ ਭਰਾਵਾਂ ਨਾਲ ਕੀ ਹੋਇਆ ਕਿਸਾਨ ਮੋਰਚੇ ਦੇ ਦੌਰਾਨ। ਬੜੀ ਸ਼ਰਮ ਦੀ ਗੱਲ ਆ ਵੀ ਤੁਹਾਡੇ ਬਜ਼ੁਰਗ ਭੈਣ ਭਰਾਵਾਂ 750 ਦੇ ਕਰੀਬ ਮੌਤ ਹੋਈ ਹੋਵੇ ਤੇ ਕੋਈ ਸਿੱਖ ਉਹਨਾਂ ਦੀ ਜਿਹੜੀ ਆ ਸ਼ਰੇਆਮ ਇਹ ਕਹੀ ਜਾਵੇ ਵੀ ਉਹਨਾਂ ਵਰਗਾ ਕੋਈ ਬੰਦਾ ਹੀ ਨਹੀਂ ਹੈ ਜਿਹੜਾ ਸਿੱਖਾਂ ਦੇ ਹੱਕ ਵਾਲਾ ਆ। ਸੋ ਇਹਨਾਂ ਨੂੰ ਪਛਾਣੋ ਤੇ ਇਹਨਾਂ ਨੂੰ ਨਕਾਰੋ। ਬਿਲਕੁਲ ਹਰਜੋਤ ਸਿੰਘ ਜੀ, ਇਹ ਬਿਲਕੁਲ ਸਹੀ ਗੱਲ ਆ ਤੇ ਆਪਾਂ ਦੇਖਿਆ ਵੀ ਸੀਗਾ ਵੀ ਗਏ ਕਿਹੜੇ-ਕਿਹੜੇ ਸੀਗੇ ਜੀ। ਉੱਥੇ। ਚੇਤਾ ਹੋਣਾ ਨਾ ਵੀ ਲੋਕਾਂ ਦੀਆਂ ਫੋਟੋਆਂ ਲੈ ਕੇ ਕੋਈ ਕੁਛ ਲੈ ਕੇ ਚਲਾ ਗਿਆ, ਉਹਦੇ ਲਈ ਕੋਈ ਕੁਛ ਲੈ ਕੇ ਚਲਾ ਗਿਆ। ਕੋਈ ਅਖਬਾਰ ਫੜ ਕੇ ਚਲ ਗਿਆ, ਕੋਈ ਸਰੋਪਾ ਲੈ ਕੇ ਚਲ ਗਿਆ। ਪਰ ਅਨਫੋਰਚੂਨੇਟ ਪਾਰਟ ਇਹੀ ਆ ਨਾ ਰਾਜਕਰਮਵੀਰ ਸਿੰਘ ਜੀ,
ਫਿਰ ਆਪਾਂ ਸਾਰੇ ਰੌਲਾ ਪਾਉਂਦੇ ਰਹਿੰਦੇ ਆ, ਉਹ ਮੁੜ ਕੇ ਇਕੱਠੇ ਫਿਰ ਇੱਥੇ ਬੈਠੇ, ਕੋਈ ਪਾਰਟੀਆਂ 'ਚ ਹੁੰਦੇ, ਕੋਈ ਪੈਗ ਸ਼ੈਗ ਲਾਈ ਜਾਂਦੇ ਆ, ਤੇ ਉਹ ਅਸਰ ਹੀ ਨਹੀਂ ਹੈ ਕੋਈ ਵੀ, ਹੈ ਨਾ। ਤੇ ਜੇ ਤੁਸੀਂ ਬਾਈਕਾਟ ਕਰੋਗੇ ਇਦਾਂ ਦੇ ਬੰਦਿਆਂ ਦਾ, ਸੋਸ਼ਲੀ ਬਾਈਕਾਟ ਕਰੋ, ਤਾਂ ਫਿਰ ਆਪ ਹੀ ਅਗਲਿਆਂ ਨੂੰ ਪਤਾ ਲੱਗੂਗਾ ਭਈ ਵੀ ਮੈਂ ਬੰਦਿਆਂ ਵਾਲੀ ਸਟੇਟਮੈਂਟ ਪਾਵਾਂ। ਠੀਕ ਆ, ਤੂੰ ਇੰਡੀਵਿਜੂਅਲ ਲੈਵਲ ਤੇ ਦੇ ਦਿਓ ਕੋਈ ਵੀ ਸਟੇਟਮੈਂਟ, ਮੈਂ ਦੇ ਦਿੰਦਾ ਵੀ ਮੋਦੀ ਬਹੁਤ ਵਧੀਆ ਆ, ਪਰ ਤੁਸੀਂ ਇਹ ਕਿੱਦਾਂ ਕਹਿ ਦੋਗੇ ਵੀ ਜੀ ਸਿੱਖ ਕੌਮ ਵੱਲੋਂ, ਅਸੀਂ ਸਿੱਖਾਂ ਵੱਲੋਂ ਸਪੋਰਟ ਕਰ ਰਹੇ ਰਿਪ੍ਰੈਜ਼ੈਂਟ ਹੈਗੇ ਕਰ ਆ, ਹਨਾ। ਰਹੇ ਮੈਨੂੰ ਹੈ। ਇਹ ਤਾਂ ਕੋਈ ਅਧਿਕਾਰ ਨਹੀਂ ਨਾ ਵੀ ਸਿੱਖਾਂ ਵੱਲੋਂ ਮੈਂ ਸਟੇਟਮੈਂਟ ਦੇ ਦਾਂ, ਠੀਕ ਹੈ। ਜੀ, ਜੀ। ਸੋ ਇਹ ਚੀਜ਼ ਜਿਹੜੀ ਆ ਉਹ ਬਹੁਤ ਮਾੜੀ ਆ, ਮੰਦਭਾਗੀ ਆ, ਤੇ ਇਸ ਟਾਈਮ ਜਿਹੜਾ ਸਟੇਟ ਆ, ਭਾਰਤੀ ਸਟੇਟ ਆ, ਉਹਨਾਂ ਨੇ ਉਹ ਪਛਾਣ ਕਰ ਲਈ ਆ ਵੀ ਕਿਹੜੇ ਸਿੱਖ ਚਿਹਰਿਆਂ ਤੋਂ ਉਹਨਾਂ ਨੇ ਇੱਦਾਂ ਦੇ ਬਿਆਨ ਜਿਹੜੇ ਉਹ ਦਿਵਾਉਣੇ ਆ। ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਵੀ ਆਪਣੇ ਗਵਾਂਢੀ ਮੁਲਕ ਤੋਂ ਕਿਸ ਤਰੀਕੇ ਦੇ ਨਾਲ ਜਿਹੜਾ ਰਿਪੂਦਮਨ ਮਲਿਕ ਆ, ਉਸ ਦੇ ਕੋਲੋਂ ਕਿੱਦਾਂ ਜਿਹੜਾ ਉਹ ਬਿਆਨ ਉਹਨੇ ਜਿਹੜਾ ਉਹ ਦਿੱਤਾ ਆ, ਤੇ ਹੁਣ ਇਹ ਜਿਹੜੇ ਉਹ ਆ ਗਏ ਆ। ਸੋ ਇਹ ਬਹੁਤ ਮਾੜੀ ਗੱਲ ਆ। ਇੱਕ ਪਾਸੇ ਚੌਂਸ਼-ਫੇਰੇ ਦੁਨੀਆ ਦੇ ਵਿੱਚ ਉਸ ਦਾ ਚਿਹਰਾ ਬੇਨਕਾਬ ਕਰਨ ਦੀਆਂ ਜਿਹੜੀਆਂ ਉਹ ਕੋਸ਼ਿਸ਼ਾਂ ਚੱਲ ਰਹੀਆਂ ਨੇ, ਤੇ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਹੀ ਕਮਿਊਨਿਟੀ ਦੇ ਵਿੱਚੋਂ ਬੰਦੇ ਲੱਭ ਕੇ, ਚੁਣ ਕੇ, ਤੇ ਉਹਨਾਂ ਦੇ ਜ਼ਰੀਏ ਆਪਣੀ ਜਿਹੜੀਆਂ ਆ ਉਹ ਪ੍ਰਸ਼ੰਸਾ ਜਿਹੜੀ ਉਹ ਕਰਵਾਉਣ ਜਿਹੜੇ ਉਹ ਡਏ ਹੈਗੇ ਆ। ਸੋ ਬਹੁਤ ਮਾੜੀ ਗੱਲ ਆ, ਬਹੁਤ ਮੰਦਭਾਗੀ ਜਿਹੜੀ ਇਹ ਗੱਲ ਆ। ਮਾੜੇ ਨੂੰ ਮਾੜਾ ਕਹਿਣਾ, ਤੇ ਉਹ ਚੀਜ਼ ਦੇ ਲਈ ਦਮ ਜਿਹੜਾ ਉਹ ਪਤਾ ਨਹੀਂ ਕੀ ਗੱਲ ਆ, ਇਹਨਾਂ ਲੋਕਾਂ ਦੇ ਵਿੱਚ ਇੰਨਾ ਜ਼ਮੀਰ ਜਿਹੜਾ ਉਹ ਮਰ ਜਾਂਦਾ ਆ ਵੀ ਉਹ ਝੱਟ ਹੀ ਕੁਛ ਪੈਸਿਆਂ ਤੇ ਜਾਂ ਕੁਛ ਆਪਣੇ ਕੰਮਾਂ ਦੇ ਲਈ ਜਿਹੜਾ ਆ ਉਹ ਸਾਰੀ ਕੌਮ ਨੂੰ ਹੀ ਇੱਕ ਹਿਸਾਬ ਦੇ ਨਾਲ ਧੋਖਾ ਜਿਹੜਾ ਉਹ ਦੇ ਜਾਂਦੇ ਆ। ਇਹ ਇਕੱਲੀ ਆਪਣੀ ਕੌਮ ਦੇ ਨਹੀਂ, ਮੇਰੇ ਹਿਸਾਬ ਨਾਲ ਹਰਜੋਤ ਸਿੰਘ ਜੀ, ਬਹੁਤ ਸਾਰੀਆਂ ਜਿਹੜੀਆਂ ਹੋਰ ਮਾਈਨੋਰਟੀਜ਼ ਦੇ ਨਾਲ ਵੀ ਇਹੀ ਦਾ ਜਿਹੜਾ ਆ ਲਗਾਤਾਰ ਮੋਦੀ ਤੇ ਉਸਦੇ ਜਿਹੜੇ ਲੋਕ ਆ ਉਹ ਖੇਡ ਰਹੇ ਆ, ਉਹਨਾਂ ਤੋਂ ਇੱਦਾਂ ਹੀ ਜਿਹੜਾ ਉਹ ਕੰਮ ਕਰਵਾ ਰਹੇ ਆ। ਤੇ ਤੁਸੀਂ ਦੇਖਿਓ ਵੀ ਜਿਹੜੇ ਆਰਟੀਕਲ ਵੀ ਜਿਹੜੇ ਛਪਦੇ ਹੁੰਦੇ ਆ ਨਾ, ਜਿਹੜੇ ਇਹਨਾਂ ਦੇ ਹੱਕਾਂ ਵਾਲੇ ਆ, ਉਹ ਸੇਮ ਲੋਕ ਉਹਨਾਂ ਦੇ ਪਹਿਲਾਂ ਵੀ ਉਦਾਂ ਦੇ ਹੀ ਜਿਹੜੇ ਆਰਟੀਕਲ ਆ, ਕਿਸੇ ਦੀ ਜਿਹੜੀ ਵਡਿਆਈ ਕਰਨ ਵਾਲੇ ਜਿਹੜੇ ਆ ਉਦਾਂ ਦੇ ਰਹੇ ਹੁੰਦੇ ਨੇ। ਜੀ। ਤੇ ਸਮਾਂ ਵੀ ਜਿਹੜਾ ਹਰਜੋਤ ਸਿੰਘ ਜੀ ਅੱਜ ਦਾ ਜਿਹੜਾ ਉਹ ਸਮਾਪਤ ਹੈਗਾ ਆ। NFL ਦੀਆਂ ਗੇਮਾਂ ਹੋਈਆਂ ਸੀਗੀਆਂ ਵੀਕਐਂਡ ਤੇ, ਇਸ ਵਾਰ ਕਹਿੰਦੇ ਬਹੁਤ ਜ਼ਬਰਦਸਤ ਧਾਕੜ ਗੇਮਾਂ ਜਿਹੜੀਆਂ ਹੋਈਆਂ ਆ। ਸੋ ਤੁਹਾਨੂੰ ਦੱਸ ਦਿੰਦੇ ਆ ਵੀ ਕੌਣ ਜਿੱਤਿਆ, ਕੌਣ ਹਾਰਿਆ, ਕਿਉਂਕਿ ਹੁਣ ਸੁਪਰ ਬਾਲ ਨਜ਼ਦੀਕ ਜਿਹੜਾ ਉਹ ਆ ਰਿਹਾ। 2 ਹੋਰ ਗੇਮਾਂ ਨੇ ਤੇ ਫਿਰ ਸੁਪਰ ਬਾਲ 13 ਫਰਵਰੀ ਨੂੰ ਖੇਲਿਆ ਜਾਣਾ ਆ। ਸੋ ਕੱਲ੍ਹ ਜਿਹੜੀਆਂ NFL ਜਿਹੜੀਆਂ ਡਿਵੀਜ਼ਨਲ ਰਾਊਂਡਸ ਆ, ਉਸ ਦੇ ਵਿੱਚ ਬੈਂਗਲਸ ਨੇ ਟਾਈਟਨਸ ਨੂੰ ਜਿਹੜਾ ਉਹ ਹਰਾ ਕੇ ਜਿੱਤ ਪ੍ਰਾਪਤ ਕੀਤੀ 16 ਦੇ ਮੁਕਾਬਲੇ 19 ਪੁਆਇੰਟਾਂ ਨਾਲ। ਫਿਰ ਜਿਹੜੇ ਗ੍ਰੀਨ ਬੇ ਪੈਕਰਸ ਆ, ਉਹਨਾਂ ਨੂੰ ਹਰਾਇਆ ਆ 49ers ਨੇ 10 ਦੇ ਮੁਕਾਬਲੇ 13 ਨਾਲ। ਇਹ ਅੱਗੇ ਜਿਹੜੇ ਉਹ ਪਹੁੰਚੇ ਨੇ ਜਿਹੜੀ ਕਾਨਫਰੰਸ ਚੈਂਪੀਅਨਸ਼ਿਪ ਦੇ ਵਿੱਚ। ਇਸੇ ਤਰੀਕੇ ਦੇ ਨਾਲ ਬਕਨੀਅਰਸ ਨੂੰ ਰੈਮਜ਼ ਨੇ ਹਰਾਇਆ। ਬਕਨੀਅਰ ਪਿਛਲੀ ਵਾਰ ਦੀ ਜੇਤੂ ਟੀਮ, ਸੁਪਰ ਬਾਲ ਜੇਤੂ ਟੀਮ ਸੀਗੀ। ਰੈਮਜ਼ ਨੇ ਉਹਨਾਂ ਨੂੰ ਹਰਾਇਆ 27 ਦੇ ਮੁਕਾਬਲੇ 30 ਦੇ ਨਾਲ, ਉਹ ਅੱਗੇ ਪਹੁੰਚੇ ਆ। ਤੇ ਇੱਕ ਹੋਰ ਕੜੇ ਮੁਕਾਬਲੇ ਦੇ ਵਿੱਚ ਬਿਲਜ਼ ਨੂੰ ਜਿਹੜੇ ਆ ਚੀਫਸ ਆ, ਉਹਨਾਂ ਨੇ ਜਿਹੜਾ ਉਹ ਹਰਾਇਆ। ਅਖੀਰਲੇ ਜਿਹੜੇ ਕੁਛ ਸਕਿੰਟਾਂ ਦੇ ਵਿੱਚ ਗੇਮ ਜਿਹੜੀ ਉਹ ਬਦਲੀ, ਓਵਰਟਾਈਮ ਦੇ ਵਿੱਚ ਜਿਹੜੀ ਉਹ ਗਈ ਸੀ 36 ਦੇ ਮੁਕਾਬਲੇ ਜਿਹੜੇ ਉਹ 42 ਦੇ ਨਾਲ। ਤੇ ਹੁਣ ਜਿਹੜੇ ਚੈਂਪੀਅਨਸ਼ਿਪ ਗੇਮਸ ਦੇ ਵਿੱਚ ਸਿਨਸਿਨਾਟੀ ਬੈਂਗਲਸ ਦਾ ਮੁਕਾਬਲਾ ਚੀਫਸ ਦੇ ਨਾਲ, ਕੈਂਸਸ ਚੀਫਸ ਦੇ ਨਾਲ ਹੋਊਗਾ, ਤੇ 49ers ਦਾ ਜਿਹੜਾ ਮੁਕਾਬਲਾ ਆ ਉਹ ਰੈਮਜ਼ ਦੇ ਨਾਲ ਜਿਹੜਾ ਉਹ ਹੋਊਗਾ। ਸੋ ਫਿਰ ਇਹਨਾਂ 2 ਗੇਮਾਂ ਦੇ ਵਿੱਚੋਂ ਜਿਹੜੇ ਜੇਤੂ ਹੋਣਗੇ ਉਹ ਸੁਪਰ ਬਾਲ ਦੇ ਵਿੱਚ ਜਿਹੜੇ ਜੀ ਭਿੜਨਗੇ 13 ਫਰਵਰੀ ਨੂੰ। ਤੇ ਹੁਣ ਆਪਾਂ ਹਰਜੋਤ ਸਿੰਘ ਜੀ ਲਈਏ ਜੀ ਫਿਰ ਇਜਾਜ਼ਤ। ਜੀ। ਜੀ ਮੇਰੇ ਰਾਜਕਰਮੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ।